ਜੋ ਇਸ ਟਾਈਮ ਇਕਨੋਮੀ ਦੇ ਜੋ ਹਾਲਾਤ ਚੱਲ ਰਹੇ ਆ ਰੀਸੈਂਟਲੀ ਇਸ ਸਾਲ 'ਚ ਤੀਜੀ ਵਾਰੀ ਫਿਰ ਇੰਟਰਸਟ ਰੇਟ ਘੱਟ ਕੀਤੇ ਗਏ ਆ, ਇਹਦਾ ਕੀ ਪ੍ਰਭਾਵ ਆ, ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ? ਵੈਲ ਦੇਖੋ, ਇੱਕ ਤਾਂ ਜੇ ਤੁਸੀਂ ਦੇਖੋ ਤੇ ਚੇਅਰਮੈਨ ਪਾਲ ਕਾਫੀ ਰਿਲੈਕਟੈਂਟ ਨੇ, ਉਹਨਾਂ ਨੇ ਇਹ ਤੋਂ ਜ਼ਿਆਦਾ ਪ੍ਰੈਸ਼ਰ ਹੈ ਵੈਸੇ ਘਟਾਉਣ ਦਾ, ਪਰ ਉਹਨਾਂ ਨੇ ਬੜੀ ਡਰੈਗ ਕਰਕੇ ਘਟਾਏ ਨੇ। ਇਨਫੈਕਟ ਜੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਉਹ ਤਾਂ ਕਹਿੰਦੇ ਨੇ ਕਿ 0.5% 2% ਤੱਕ ਘਟਾ ਦਿਓ। ਪ੍ਰੋਬਲਮ ਇਹ ਹੈ ਕਿ ਦੇਖੋ ਜੇ ਗੱਲ ਕਰੀਏ ਇਨਫਲੇਸ਼ਨ ਦੀ, ਮਹਿੰਗਾਈ ਵਧੀ ਹੋਈ ਹੈ ਕਿਉਂਕਿ ਆਪਣੀ ਜਿਹੜੀ ਐਵਰੇਜ ਟਾਰਗੇਟ ਰੇਟ ਆ 2% ਦਾ ਹੀ, ਔਰ ਇਸ ਟਾਈਮ ਜਿਹੜੀ 3% ਦੇ ਉੱਤੇ ਹੈ। ਔਰ ਜਿੱਦਾਂ ਚੇਅਰਮੈਨ ਪਾਲ ਨੇ ਗੱਲ ਵੀ ਕੀਤੀ ਹੈ ਕਿ ਜਿਹੜਾ ਇੱਕ ਮੇਜਰ ਰੀਜ਼ਨ ਹੈ ਇਸ ਟਾਈਮ ਇਨਫਲੇਸ਼ਨ ਦਾ, ਉਹਦੇ ਵਿੱਚ ਇਹ ਹੈ ਕਿ ਜਿਹੜੀ ਟੈਰਿਫ ਇਨਫਲੇਸ਼ਨ ਕਰਕੇ ਜਿਹੜੀ ਹੈਗੀ ਉਹਨਾਂ ਦਾ ਅਸਰ ਹੈ। ਜੇ ਟੈਰਿਫ ਨਾ ਹੁੰਦਾ ਤੇ ਸ਼ਾਇਦ ਇਨਫਲੇਸ਼ਨ ਇਹ ਤੋਂ ਘੱਟ ਹੁੰਦੀ। ਮੰਨ ਲਓ ਕਿ ਤੁਸੀਂ ਇੰਟਰਸਟ ਰੇਟ ਘਟਾ, ਹੁਣ ਬਿਜ਼ਨਸ ਨੇ ਜਿਹੜਾ ਉਹ ਬਾਹਰੋਂ ਜ਼ਿਆਦਾ ਕਰ ਸਕਦੇ ਨੇ, ਬਾਇੰਗ ਪਾਵਰ ਵੱਧ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਉਹਨਾਂ ਨੇ ਹਰ ਬਾਰੋਇੰਗ ਕਰਨ ਨਾਲ ਹਰ ਕਿਸੇ ਦੀ ਬਾਇੰਗ ਪਾਵਰ ਵੱਧ ਜਾਂਦੀ ਹੈ। ਹੁਣ ਬੰਦੇ ਮਾਰਕੀਟ 'ਚ ਸਮਾਨ ਜ਼ਿਆਦਾ ਖਰੀਦਣ ਲੱਗ ਪੈਂਦੇ ਨੇ, ਡਿਮਾਂਡ ਜ਼ਿਆਦਾ ਵੱਧ ਜਾਂਦੀ ਹੈ। ਉਹਦੇ ਨਾਲ ਜਦੋਂ ਕੰਪਨੀ ਕੋਲ ਡਿਮਾਂਡ ਪੂਰੀ ਨਹੀਂ ਹੁੰਦੀ, ਉਦੋਂ ਫਿਰ ਸਪਲਾਈ ਘਟੀ ਹੁੰਦੀ, ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ। ਚੀਜ਼ਾਂ ਮਹਿੰਗੀਆਂ ਕਰਨ ਲੱਗੇ ਉਹ ਬੰਦੇ ਹੋਰ ਹਾਇਰ ਕਰਨ ਦੇ, ਚਲੋ ਇਕਨੋਮੀ ਚੰਗਾ ਹੁੰਦਾ ਕਿ ਹਾਇਰਿੰਗ ਵੱਧ ਜਾਂਦੀ ਹੈ, ਫਿਰ ਉਹ ਲੋਕੀ ਹੋਰ ਪੈਸੇ ਮੰਗਣ ਲੱਗ ਪੈਂਦੇ, ਤੇ ਉਹ ਜਿਹੜਾ ਟੋਟਲ ਰਿਪਲ ਇਫੈਕਟ ਆ ਜਿਹੜਾ ਉਹਦਾ ਉਹ ਵੱਧ ਜਾਂਦਾ। ਕਈ ਵਾਰ ਕਿਸ ਕਰਕੇ ਕਹਿੰਦੇ ਨੇ ਕਿ ਜਦੋਂ ਰਿਸੈਸ਼ਨ ਆਉਂਦੀ ਹੈ ਉਹ ਕਈ ਵਾਰ ਚੰਗੀ ਵੀ ਹੁੰਦੀ ਹੈ ਇਕਨੋਮੀ ਵਾਸਤੇ, ਕਿਉਂਕਿ ਜਦੋਂ ਹੜ੍ਹ ਆ ਜਾਂਦਾ ਤੇ ਧਰਤੀ ਦੁਬਾਰਾ ਰੀਚਾਰਜ ਹੋ ਜਾਂਦੀ ਹੈ, ਪਾਣੀ ਦਾ ਲੈਵਲ ਹੌਲੀ ਹੌਲੀ ਉੱਤੇ ਆਉਣ ਲੱਗ ਪੈਂਦਾ, ਵਿਚ ਇਜ਼ ਹੜ੍ਹ ਮਾੜਾ ਹੁੰਦਾ ਪਰ ਉਹਦੇ ਇੱਕ ਪੋਜ਼ਿਟਿਵ ਸਾਈਡ ਵੀ, ਉੱਦਾਂ ਹੀ ਰਿਸੈਸ਼ਨ ਦਾ ਪੋਜ਼ਿਟਿਵ ਸਾਈਡ ਹੁੰਦਾ। ਇਹ ਸਾਰੇ ਬੈਡ ਡੈਟ ਇਕੱਠੇ ਹੋਈ ਜਾ ਰਹੇ, ਕਮੂਲੇਟ ਹੋਈ ਜਾ ਰਹੇ ਆ, ਸੋ ਇੱਥੇ ਤੁਹਾਡੀ ਕੰਪਨੀ ਦਾ ਕੀ ਰੋਲ ਆਉਂਦਾ ਹੈ? ਜੀ ਬਿਲਕੁਲ, ਜਦੋਂ ਤੁਸੀਂ ਗੱਲ ਕੀਤੀ ਰਾਜ ਕਿ ਇਸ ਟਾਈਮ ਅਪਰੋਕਸੀਮੇਟਲੀ 56% ਜਿਹੜੇ ਲੋਕੀ ਨੇ ਉਹ ਮਿਨੀਮਮ ਪੇਮੈਂਟਾਂ ਤੇ ਆ ਚੁੱਕੇ ਨੇ। 56% ਜਿਹੜਾ ਕਰੰਟ ਡੇਟਾ ਆਇਆ ਉਹਦੇ 'ਚ 56% ਜਿਹੜੇ ਕ੍ਰੈਡਿਟ ਕਾਰਡ ਦਾ ਮਿਨੀਮਮ ਪੇਮੈਂਟ ਦਿੰਦੇ ਪਏ ਨੇ। ਔਰ ਸਾਨੂੰ ਲੱਗਦਾ ਕਿ ਸਾਡੇ ਉੱਤੇ ਕਰਜ਼ਾ ਹੈ ਨਹੀਂ ਕਿ ਅਸੀਂ ਮਿਨੀਮਮ ਪੇਮੈਂਟ ਦੇਈ ਜਾਣ ਡੇ, ਕੋਈ ਗੱਲ ਨਹੀਂ, ਅਸੀਂ ਕਿਹੜਾ ਬਿਹਾਈਂਡ ਆ ਪੇਮੈਂਟ ਤੇ। ਸੋ ਪੇਮੈਂਟ ਦਾ ਬਿਹਾਈਂਡ ਇਹ ਨਹੀਂ ਕਿ ਤੁਸੀਂ ਟੋਟਲੀ ਡਿਲਿੰਕੁਐਂਟ ਹੋ ਗਏ ਤੇ ਤੁਸੀਂ ਪੇਮੈਂਟ ਦੇਣੀ ਹੀ ਬੰਦ ਕਰ ਦਿੱਤੀ। ਇਨਫੈਕਟ ਜਦੋਂ ਤੁਸੀਂ ਪੇਮੈਂਟ ਹਰ ਮਹੀਨੇ ਮਿਨੀਮਮ ਪੇਮੈਂਟ ਦੇ ਰਹੇ ਹੋ, ਕ੍ਰੈਡਿਟ ਕਾਰਡ ਜਿਹੜਾ ਹੀ ਉਹਨੂੰ ਯੂਜ਼ ਕਰੋ ਐਜ਼ ਅ ਕ੍ਰੈਡਿਟ, ਐਜ਼ ਅ ਕਨਵੀਨੀਅੰਸ, ਬਿਕਾਜ਼ ਉਹਦੇ ਬੈਨੀਫਿਟ ਵੀ ਹੈਗੇ ਨੇ ਕਿ ਤੁਸੀਂ ਬਾਈ ਕਰਦੇ ਹੋ ਚੀਜ਼, ਉੱਤੇ ਸਿਕਿਉਰਿਟੀ, ਇੰਟਰਸਟ ਨਾ ਲੱਗੇ, ਇੱਕ ਉਹਦੀ ਰਕਮ ਵੱਖਰੀ ਹੁੰਦੀ ਆ, ਇੱਕ ਫਾਈਨ ਨਾ ਲੱਗੇ, ਉਹ ਮਿਨੀਮਮ ਪੇਮੈਂਟ ਹੁੰਦੀ ਆ। ਐਗਜ਼ੈਕਟਲੀ, ਤੁਸੀਂ ਹਰ ਮਹੀਨੇ ਯੂਜ਼ ਕਰੋ, ਹਰ ਮਹੀਨੇ ਪੇ ਕਰ ਦਿਓ। ਔਰ ਜਨਰਲੀ ਮੈਂ ਅੱਗੇ ਵੀ ਕਈ ਵਾਰ ਕਿਹਾ ਕਿ ਜਦੋਂ ਵੀ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਲਿਮਿਟ ਤੋਂ 30% ਉੱਤੇ ਜਾਂਦੇ ਹੋ, ਤੁਹਾਡਾ ਕ੍ਰੈਡਿਟ ਉਸੇ ਟਾਈਮ ਡ੍ਰੌਪ ਹੋਣਾ ਸ਼ੁਰੂ ਕਰ ਦਿੰਦਾ। ਸਕੋਰ ਕੱਟ ਦਿੰਦਾ। ਜਿੰਨੀ ਵੀ ਆਪਸ਼ਨ ਹੈ, ਚਾਹੇ ਡੈਟ ਸੈਟਲਮੈਂਟ ਹੈ, ਚਾਹੇ ਡੈਟ ਕੰਸੋਲੀਡੇਸ਼ਨ ਹੈ, ਚਾਹੇ ਬੈਂਕਰਪਸੀ ਹੈ, 7 ਹੈ, 11 ਹੈ, 13 ਹੈ, ਉਹਦੇ ਸਾਰੇ ਫਾਇਦੇ ਨੁਕਸਾਨ ਨੇ। ਤੁਸੀਂ ਸਾਡੇ ਸਟਾਫ ਨਾਲ ਡਿਸਕਸ ਕਰ ਲਓ ਔਰ ਜਿਹੜਾ ਬੈਸਟ ਆਪਸ਼ਨ ਹੈ ਤੁਹਾਡੇ ਵਾਸਤੇ ਤੁਸੀਂ ਆਪ ਚੂਜ਼ ਕਰੋ। ਔਰ ਬੈਸਟ ਤਰੀਕਾ ਇਹ ਹੈ ਕਿ ਜਦੋਂ ਵੀ ਤੁਸੀਂ ਇਨਰੋਲ ਕਰਦੇ ਹੋ, ਤੁਹਾਨੂੰ ਟੋਟਲ ਆਨਲਾਈਨ ਪੋਰਟਲ ਮਿਲਦਾ, ਤੁਹਾਡੇ ਜਿਹੜੇ ਪੈਸੇ ਨੇ, ਜਿਹੜੇ ਤੁਹਾਡੀ ਮੰਥਲੀ ਪੇਮੈਂਟ ਹੈ, ਇੱਕ FDIC ਇੰਸ਼ੋਰਡ ਬੈਂਕ ਦੇ ਵਿੱਚ, ਚੇਜ਼ ਬੈਂਕ ਜਾਂ US ਬੈਂਕ ਦੇ ਤੁਹਾਡੇ ਅਕਾਊਂਟ ਜਾਂਦੇ ਨੇ। ਯੂ ਹੈਵ ਅ ਟੋਟਲ ਪੋਰਟਲ। ਅੱਛਾ, ਪਹਿਲਾਂ ਥੋੜੇ ਜਿਹੇ ਉਹ ਉਧਰਲੇ ਪਾਸੇ ਜਾਂਦੇ, ਉਹ ਤਾਂ ਸਾਰੇ ਉੱਥੇ ਪਏ ਰਹਿੰਦੇ ਨੇ ਉਹਨਾਂ ਦੇ। ਇੱਕ ਟਰਸਟ ਅਕਾਊਂਟ ਹੁੰਦਾ ਜਿੱਦਾਂ ਐਸਕਰੋ ਅਕਾਊਂਟ ਆ, ਉਹ 'ਚ ਪੈਸੇ ਪਏ ਰਹਿੰਦੇ ਨੇ। ਐਂਡ ਤੁਸੀਂ ਹਰ ਮਹੀਨੇ ਦੇ ਜਿੰਨੇ ਪੈਸੇ ਆਏ ਨੇ ਔਰ ਕਿੰਨੀ ਸੈਟਲਮੈਂਟ ਗਈ, ਇਹ ਪੈਨੀ ਟੂ ਪੈਨੀ ਸਾਰੀ ਤੁਸੀਂ ਮੈਚ ਕਰਦੇ ਹੋ। ਔਰ ਜਦੋਂ ਵੀ ਤੁਹਾਡੀ ਕੋਈ ਸੈਟਲਮੈਂਟ ਆਉਂਦੀ ਹੈ, ਬੈਸਟ ਸੈਟਲਮੈਂਟ, ਬਿਕਾਜ਼ ਕੀ ਹੁੰਦਾ ਕਿ ਸਾਨੂੰ ਵੀ ਡੀਲ ਵਿਦ ਆਲਮੋਸਟ ਆਲ ਬੈਂਕ, ਔਰ ਸਾਨੂੰ ਬਲਕ ਦੇ ਵਿੱਚ ਪੂਰੀ ਦੀ ਪੂਰੀ ਐਕਸਲ ਸ਼ੀਟ ਆ ਜਾਂਦੀ ਕਿ ਤੁਹਾਡੇ ਇੰਨੇ ਕਸਟਮਰਸ ਨੇ। ਤੁਹਾਡਾ ਮੰਨ ਲਓ ਕਿ ਇਸ ਟਾਈਮ ਟੋਟਲ ਤੁਹਾਡੇ ਕਸਟਮਰ ਦਾ ਮੰਨ ਲਓ ਕਿ 500,000 ਜਾਂ 30 ਮਿਲੀਅਨ ਦਾ ਡੈਟ ਹੈਗਾ, ਔਰ ਤੁਸੀਂ ਅਸੀਂ ਕਹਿੰਦੇ ਜੀ ਅਸੀਂ 30 ਮਿਲੀਅਨ ਦਾ ਅਸੀਂ ਸਿਰਫ ਜੀ 15 ਮਿਲੀਅਨ ਦੇ ਸਕਦੇ ਹਾਂ। ਸੋ ਸਾਨੂੰ ਬਿਕਾਜ਼ ਵੀ ਡੀਲ ਇਨ ਹੋਲਸੇਲ ਤਾਂ ਸਾਨੂੰ ਬੈਟਰ ਰੇਟ ਮਿਲ ਜਾਂਦੇ ਨੇ, ਪਰ ਉਹਦੇ ਜਿੰਨੇ ਤੁਹਾਡੇ ਪੈਸੇ ਸੇਵ ਹੋਏ ਨੇ ਉਹਦੇ 'ਚੋਂ ਸਿੱਧੀ ਪੇਮੈਂਟ ਜਾਏਗੀ ਪਹਿਲਾਂ, ਔਰ ਉਹਦੇ ਬਾਅਦ ਹੀ ਜਿਹੜਾ ਸਾਡਾ ਸਟਾਫ ਹੈ ਉਹ ਪਹਿਲਾਂ ਅਪਰੋਚ ਕਰਦਾ ਸਾਡੇ ਕਸਟਮਰ ਨੂੰ ਕਿ ਆਹ ਸੈਟਲ ਸਾਨੂੰ ਮਿਲਦੀ ਪਈ ਹੈ, ਇਹ ਸੈਟਲਮੈਂਟ ਲਈਏ, ਤੁਸੀਂ ਅਪਰੂਵ ਕਰਦੇ ਹੋ, ਤੁਹਾਡੀ ਸੈਟਲਮੈਂਟ ਪਹਿਲਾਂ ਜਾਂਦੀ ਹੈ, ਐਂਡ ਦੈਨ ਯੂ ਪੇ ਫੀਸ, ਐਂਡ ਆਫਟਰ ਪੇਇੰਗ ਆਲ ਦੈਟ ਫੀਸ, ਸਾਰੀਆਂ ਲੇਟ ਪੇਮੈਂਟਸ, ਤੁਹਾਡੀ ਸੈਟਲਮੈਂਟ ਫੀਸ, ਲਾਇਰ ਦੀ ਫੀਸ, ਸਾਰਾ ਦੇ ਕੇ ਯੂ ਕੈਨ ਸਟਿਲ ਸੇਵ ਅਪ ਟੂ 60%। ਡਿਲੀਕੁਐਂਸੀ ਰੇਟ ਤੁਸੀਂ ਦੱਸਿਆ ਵੀ 50% ਤੋਂ ਉੱਤੇ ਜਿਹੜਾ ਮਿਨੀਮਮ ਜਾਂਦੇ ਪਏ ਡਿਲੀਕੁਐਂਸੀ ਰੇਟ ਡਿਫਰੈਂਟ ਹੈ। ਆਈ ਥਿੰਕ ਔਨ ਐਵਰੇਜ ਡਿਲੀਕੁਐਂਸੀ ਰੇਟ ਹਰ ਸਟੇਟ ਦਾ ਵੱਖਰਾ ਇਸ ਟਾਈਮ ਔਨ ਐਨ ਐਵਰੇਜ ਬੀਟਵੀਨ ਐਨੀਵੇਅਰ ਬੀਟਵੀਨ 17 ਤੋਂ ਲੈ ਕੇ 25% ਤੱਕ ਲੋਕਾਂ ਦਾ ਡਿਕਲੋ। ਜੇ 25% ਲਈਏ, ਆਲਮੋਸਟ ਐਵਰੀ 4th ਪਰਸਨ, ਚੌਥਾ ਬੰਦਾ, ਹਰ ਬੰਦਾ ਇਸ ਟਾਈਮ ਉਹ ਪੇਮੈਂਟਾਂ ਬਿਹਾਈਂਡ ਨੇ, ਉਹ ਦੇ ਨਹੀਂ ਰਿਹਾ, ਉਹ 3 ਮਹੀਨੇ ਬਿਹਾਈਂਡ ਨੇ। ਬਾਰ-ਬਾਰ ਇਹ ਸ਼ਬਦ ਵਰਤਿਆ ਜਾ ਰਿਹਾ, ਸੈਟਲਮੈਂਟ, ਕੰਸੋਲੀਡੇਸ਼ਨ, ਕੀ ਫਰਕ ਹੁੰਦਾ ਹੈ? ਕੰਸੋਲੀਡੇਸ਼ਨ 'ਚ ਇਹ ਹੁੰਦਾ ਕਿ ਆਪਾਂ ਜਨਰਲੀ ਇਹੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਇੰਟਰਸਟ ਰੇਟ ਹੈ ਉਹਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕਰਦੇ ਕਿ ਨਾ ਮੈਕਸਿਮਮ ਤੇ ਘਟਾ ਸਕੀਏ। ਜੇ ਆਪਾਂ 24% ਹੈ, ਜੀ ਮਿਨੀਮਮ ਤਾਂ 20% ਤੇ ਹੈਗਾ ਹੈ, 21% 21% ਹੈਗਾ। ਜੇ ਆਪਾਂ ਘਟਾ 20 ਲਾ ਲਈਏ, 20 ਘਟਾ ਕੇ 20 ਤੋਂ 10% ਲੈ ਲਿਆ, ਜਿਹੜਾ ਕਰਜ਼ਾ ਤੁਹਾਡਾ 40 ਸਾਲ 'ਚ ਪੇ ਹੋਣਾ ਹੈ 20 'ਚ ਪੇ ਹੋ ਜਾਏਗਾ। ਸਟਿਲ ਉਹਦੀ ਪ੍ਰੋਬਲਮ ਹੁੰਦਾ ਕਿ ਅਸੀਂ ਬੜੇ ਲੋਕਾਂ ਨੂੰ ਓਵਰ 80% ਇਹ ਹੁੰਦਾ ਕਿ ਉਹ ਸ਼ੁਰੂ ਕਰ ਲੈਂਦੇ ਨੇ ਕੰਸੋਲੀਡੇਸ਼ਨ, ਕੋਈ ਗੱਲ ਨਹੀਂ ਭਾਜੀ ਅਸੀਂ ਪੈਸੇ ਪੂਰੇ ਦੇਣੇ ਨੇ, ਹੌਲੀ ਹੌਲੀ ਪੇ ਕਰ ਲਾਂਗੇ, ਜਿਹੜਾ ਅਸੀਂ 10 'ਚ ਕਰਨਾ, 40 'ਚ ਕਰਨਾ, ਅਸੀਂ 20 'ਚ ਕਰ ਲਾਂਗੇ। ਪਰ ਬਿਕਾਜ਼ ਲਾਈਫ ਆਲਰੇਡੀ ਸਟ੍ਰੈਸਡ ਹੈ, ਇਨਕਮ ਦਾ ਇਸ਼ੂ ਹੈ, ਉਹ 2 3 4 ਸਾਲ ਬਾਅਦ ਫਿਰ ਜਾ ਕੇ ਕਹਿੰਦਾ ਜੀ ਹੁਣ ਭਾਈ ਸੈਟਲ ਕਰ ਦਿਓ ਸਾਡਾ।
ਉਸ ਤੋਂ ਬਜਾਏ ਬੈਟਰ ਇਹ ਹੈ ਕਿ ਤੁਸੀਂ ਪਹਿਲੇ ਤੇ ਸੈਟਲ ਕਰ ਦਿਓ, ਵਿਦਿਨ 2 ਜਾਂ 4 ਇਅਰਸ ਤੁਸੀਂ ਪੇ ਆਫ ਕਰ ਲੋਗੇ ਔਰ ਤੁਹਾਡੀ ਨੈਕਸਟ 2 to 3 ਇਅਰਸ ਯੂ ਆਰ ਸਟਿਲ ਬੈਕ ਔਨ ਟਰੈਕ 100% ਤੁਹਾਡੀ ਨਾਰਮਲ ਹੋ ਜਾਏਗੀ। ਇਹਦਾ ਬੈਨੀਫਿਟ ਇਹ ਹੈ ਕੋਈ ਕਦੇ ਵੀ ਸਰਕਾਰੀ ਨੌਕਰੀ ਚਾਹੇ ਆਪਣੇ ਇੱਥੇ ਹੋਵੇ ਤੇ ਚਾਹੇ ਇੰਡੀਆ ਚਾਹੇ ਕਿਸੇ ਕੰਟਰੀ 'ਚ ਹੀ ਹੋਏ, ਇਹ ਹੁੰਦਾ ਕਿ ਸਰਕਾਰੀ ਨੌਕਰੀ ਮਿਲ ਗਈ ਤੇ ਹੁਣ ਤੁਹਾਡੀ ਜ਼ਿੰਦਗੀ ਵਾਸਤੇ ਪੱਕੀ ਨੌਕਰੀ ਸੈੱਟ ਆ ਕੰਮ ਸੈੱਟ ਹੈ, ਪਰ ਹੁਣ ਵੀ ਸੈੱਟ ਨਹੀਂ ਹੈਗੀ। ਹੁਣ ਸਰਕਾਰੀ ਨੌਕਰੀ ਵਾਲਿਆਂ ਨੂੰ ਕੱਢੀ ਜਾ ਰਹੇ ਨੇ, ਸਟੇਬਿਲਿਟੀ ਕਿਸੇ ਪਾਸੇ ਵੀ ਨਹੀਂ ਹੈਗੀ। ਸਟੇਬਿਲਿਟੀ ਸਾਨੂੰ ਆਪਣੇ ਹਾਊਸ ਹੋਲਡ ਤੇ ਲੈ ਕੇ ਜਾਣਾ ਪੈਣਾ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਜੁੜ ਬੈਠੇ ਨੇ ਨਿਰਮਲ ਸਿੰਘ ਮਾਨ ਜੀ। ਊੜਾ ਡੈਟ ਰਿਲੀਫ, ਊੜਾ ਡੈਟ ਕੰਸੋਲੀਡੇਸ਼ਨ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪਹਿਲਾਂ ਵੀ ਆਪਣੇ ਨਾਲ ਇਹ ਔਨ 에ਅਰ ਹੁੰਦੇ ਨੇ, ਗੱਲਬਾਤ ਕਰਦੇ ਆ, ਪਰ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਫਰੈਸ਼ਨੋ ਸਟੂਡੀਓ 'ਚ ਆ ਕੇ ਮਿਲਣ ਲਈ ਵੀ ਆਏ ਆ, ਗੱਲਬਾਤ ਕਰਨ ਲਈ ਵੀ ਪਹੁੰਚੇ ਆ। ਸੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ। ਨਿਰਮਲ ਮਾਨ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਕਿੱਦਾਂ ਚੱਲ ਰਿਹਾ ਜੀ? ਕਿੱਦਾਂ ਰਿਹਾ ਸਫ਼ਰ? ਬਹੁਤ ਵਧੀਆ, ਚੜ੍ਹਦੀ ਕਲਾ। ਚਲੋ ਗੱਲਬਾਤ ਦੀ ਨਿਰਮਲ ਮਾਨ ਜੀ ਸ਼ੁਰੂਆਤ ਕਰਦੇ ਹਾਂ ਵੀ ਜੋ ਇਸ ਟਾਈਮ ਇਕਨੋਮਿਕ ਹਾਲਾਤ, ਇਕਨੋਮੀ ਦੇ ਜੋ ਹਾਲਾਤ ਚੱਲ ਰਹੇ ਆ, ਰੀਸੈਂਟਲੀ ਇਸ ਸਾਲ 'ਚ ਤੀਜੀ ਵਾਰੀ ਫਿਰ ਇੰਟਰਸਟ ਰੇਟ ਘੱਟ ਕੀਤੇ ਗਏ ਆ। ਇਹਦਾ ਕੀ ਪ੍ਰਭਾਵ ਆ ਇਕਨੋਮੀ ਦੀ? ਕੀ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ? ਵੈਲ ਦੇਖੋ, ਇੱਕ ਤਾਂ ਜੇ ਤੁਸੀਂ ਦੇਖੋ ਤੇ ਚੇਅਰਮੈਨ ਪਾਲ ਕਾਫੀ ਰਿਲੈਕਟੈਂਟ ਨੇ। ਉਹਨਾਂ ਨੇ ਇਹ ਤੋਂ ਜ਼ਿਆਦਾ ਪ੍ਰੈਸ਼ਰ ਹੈ ਵੈਸੇ ਘਟਾਉਣ ਦਾ, ਪਰ ਉਹਨਾਂ ਨੇ ਬੜੀ ਡਰੈਗ ਕਰਕੇ ਘਟਾਏ ਨੇ। ਇਨਫੈਕਟ ਜੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਉਹ ਤਾਂ ਕਹਿੰਦੇ ਨੇ ਕਿ 0.5% 2% ਤੱਕ ਘਟਾ ਦਿਓ। ਪ੍ਰੋਬਲਮ ਇਹ ਹੈ ਕਿ ਦੇਖੋ ਜੇ ਗੱਲ ਕਰੀਏ ਇਨਫਲੇਸ਼ਨ ਦੀ, ਇਨਫਲੇਸ਼ਨ ਜਿਹੜੀ ਹੈ ਮਹਿੰਗਾਈ ਵਧੀ ਹੋਈ ਹੈ, ਕਿਉਂਕਿ ਆਪਣੀ ਜਿਹੜੀ ਐਵਰੇਜ ਟਾਰਗੇਟ ਰੇਟ ਆ 2% ਦਾ ਹੀ, ਔਰ ਇਸ ਟਾਈਮ ਜਿਹੜੀ 3% ਦੇ ਉੱਤੇ ਹੈ। ਔਰ ਜਿੱਦਾਂ ਚੇਅਰਮੈਨ ਪਾਲ ਨੇ ਗੱਲ ਵੀ ਕੀਤੀ ਹੈ ਕਿ ਜਿਹੜਾ ਇੱਕ ਮੇਜਰ ਰੀਜ਼ਨ ਹੈ ਇਸ ਟਾਈਮ ਇਨਫਲੇਸ਼ਨ ਦਾ, ਉਹਦੇ ਵਿੱਚ ਇਹ ਹੈ ਕਿ ਜਿਹੜੀ ਟੈਰਿਫ ਇਨਫਲੇਸ਼ਨ ਕਰਕੇ ਜਿਹੜੀ ਹੈਗੀ ਹੈ, ਇਹ ਉਹਨਾਂ ਦਾ ਅਸਰ ਆ। ਜੇ ਟੈਰਿਫ ਨਾ ਹੁੰਦਾ ਤੇ ਸ਼ਾਇਦ ਇਨਫਲੇਸ਼ਨ ਇਹ ਤੋਂ ਘੱਟ ਹੁੰਦੀ। ਹੁਣ ਹੁੰਦਾ ਇਹ ਹੈ ਕਿ ਜੇ ਤੁਹਾਡਾ ਟੈਰਿਫ, ਜਿੱਦਾਂ ਮਹਿੰਗਾਈ ਜ਼ਿਆਦਾ ਹੈ ਤੇ ਤੁਸੀਂ ਕੈਪੀਟਲ ਹੋਰ ਅਵੇਲੇਬਲ ਕਰਾ ਦਿੰਦੇ ਹੋ ਤੇ ਵਿਚ ਇਜ਼ ਗੁੱਡ, ਕਿਉਂਕਿ ਚਲੋ ਇਕਨੋਮੀ ਤਾਂ ਬੂਮ ਹੁੰਦੀ ਹੈ, ਲੋਕੀ ਉਹਨੂੰ ਕੈਪੀਟਲ ਅਵੇਲੇਬਲ ਹੁੰਦੀ ਹੈ, ਪਰ ਉਹਦੇ ਨਾਲ ਬੰਦੇ ਹਾਇਰ ਜ਼ਿਆਦਾ ਹੁੰਦੀ ਹੈ, ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗ ਪੈਂਦੀ ਤੇ ਇਨਫਲੇਸ਼ਨ ਹੋਰ ਵੱਧ ਜਾਂਦੀ ਹੈ। ਹੁਣ ਇੱਕ ਕਿਤੇ ਨਾ ਕਿਤੇ ਖਚਤਾ ਬਣਿਆ ਹੋਇਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾਈ ਜਿਹੜੀ ਹੈ ਹੋਰ ਵੱਧ ਜਾਣੀ ਹੈ, ਕਿਉਂਕਿ ਜਿਹੜੀ ਇਨਫਲੇਸ਼ਨ, ਕਿਉਂਕਿ ਜਿਹੜਾ ਇੰਟਰਸਟ ਰੇਟ ਘਟਦੇ ਨੇ। ਉਹ ਕਿੱਦਾਂ ਕੋਰਿਲੇਸ਼ਨ ਕਿੱਦਾਂ ਹੁੰਦਾ ਉਹਨਾਂ ਦਾ? ਦੇਖੋ ਕੀ ਹੈ ਕਿ ਜਦੋਂ ਕੈਪੀਟਲ, ਮੰਨ ਲਓ ਕਿ ਤੁਸੀਂ ਇੰਟਰਸਟ ਰੇਟ ਘਟਾਤਾ, ਹੁਣ ਬਿਜ਼ਨਸ ਨੇ ਜਿਹੜਾ ਉਹ ਬਾਰੋ ਜ਼ਿਆਦਾ ਕਰ ਸਕਦੇ ਨੇ, ਬਾਇੰਗ ਪਾਵਰ ਵੱਧ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਉਹਨਾਂ ਨੇ ਹਰ ਬਾਰੋਇੰਗ ਕਰਨ ਨਾਲ ਹਰ ਕਿਸੇ ਦੀ ਬਾਇੰਗ ਪਾਵਰ ਵੱਧ ਜਾਂਦੀ ਹੈ। ਹੁਣ ਬੰਦੇ ਮਾਰਕੀਟ 'ਚ ਸਮਾਨ ਜ਼ਿਆਦਾ ਖਰੀਦਣ ਲੱਗ ਪੈਂਦੇ ਨੇ, ਡਿਮਾਂਡ ਜ਼ਿਆਦਾ ਵੱਧ ਜਾਂਦੀ ਹੈ, ਤੇ ਉਹਦੇ ਨਾਲ ਜਦੋਂ ਕੰਪਨੀ ਕੋਲ ਡਿਮਾਂਡ ਪੂਰੀ ਨਹੀਂ ਹੁੰਦੀ, ਉਦੋਂ ਫਿਰ ਸਪਲਾਈ ਘਟੀ ਹੁੰਦੀ, ਉਹ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ। ਚੀਜ਼ਾਂ ਮਹਿੰਗੀਆਂ ਕਰਨ ਲੱਗੇ ਉਹ ਬੰਦੇ ਹੋਰ ਹਾਇਰ ਕਰ ਦਿੰਦੇ। ਚਲੋ ਇਕਨੋਮੀ ਚੰਗਾ ਹੁੰਦਾ ਕਿ ਹਾਇਰਿੰਗ ਵੱਧ ਜਾਂਦੀ ਹੈ, ਫਿਰ ਉਹ ਲੋਕੀ ਹੋਰ ਪੈਸੇ ਮੰਗਣ ਲੱਗ ਪੈਂਦੇ, ਤੇ ਉਹ ਜਿਹੜਾ ਟੋਟਲ ਰਿਪਲ ਇਫੈਕਟ ਆ ਜਿਹੜਾ ਉਹ ਵੱਧ ਜਾਂਦਾ। ਕਈ ਵਾਰ ਕਿਸ ਕਰਕੇ ਕਹਿੰਦੇ ਨੇ ਕਿ ਜਦੋਂ ਰਿਸੈਸ਼ਨ ਆਉਂਦੀ ਹੈ ਉਹ ਕਈ ਵਾਰ ਚੰਗੀ ਵੀ ਹੁੰਦੀ ਹੈ ਇਕਨੋਮੀ ਵਾਸਤੇ, ਕਿਉਂਕਿ ਜਦੋਂ ਹੜ੍ਹ ਆ ਜਾਂਦਾ ਤੇ ਧਰਤੀ ਦੁਬਾਰਾ ਰੀਚਾਰਜ ਹੋ ਜਾਂਦੀ ਹੈ, ਪਾਣੀ ਦਾ ਲੈਵਲ ਹੌਲੀ ਹੌਲੀ ਉੱਤੇ ਆਉਣ ਲੱਗ ਪੈਂਦਾ, ਵਿਚ ਇਜ਼ ਹੜ੍ਹ ਮਾੜਾ ਹੁੰਦਾ, ਪਰ ਉਹਦੇ ਇੱਕ ਪੋਜ਼ੀਟਿਵ ਸਾਈਡ ਵੀ। ਉੱਦਾਂ ਹੀ ਰਿਸੈਸ਼ਨ ਦਾ ਪੋਜ਼ੀਟਿਵ ਸਾਈਡ ਹੁੰਦਾ ਕਿ ਰਿਸੈਸ਼ਨ, ਔਰ ਜੇ ਆਪਾਂ ਪੁਰਾਣੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ, ਬਾਈਡਨ ਐਡਮਿਨਿਸਟ੍ਰੇਸ਼ਨ ਸਿਰਫ ਹਿਸਟੋਰੀਕਲੀ ਕੋਈ ਐਡਮਿਨਿਸਟ੍ਰੇਸ਼ਨ ਨਹੀਂ ਜਿਨ੍ਹਾਂ ਨੇ ਜਿਹੜੀ ਇਕਨੋਮੀ ਨੂੰ ਬਗੈਰ ਰਿਸੈਸ਼ਨ ਤੇ ਵਿੱਚ ਜਾਂ ਇਨਫਲੇਸ਼ਨ ਦੇ ਵਿੱਚੋਂ ਕੱਢਿਆ ਸੀ। ਆਲਮੋਸਟ 2%, 2.25% ਦੀ ਆ ਗਈ ਸੀ, ਹੁਣ ਜਿਹੜੀ ਦੁਬਾਰਾ 3% ਦੇ ਉੱਤੇ ਹੈ। ਸੋ ਟੈਂਪਰਰੀ ਇਫੈਕਟ ਹੁੰਦਾ ਜਦੋਂ ਵੀ ਤੁਸੀਂ ਪੈਸੇ ਜ਼ਿਆਦਾ ਛਾਪਦੇ ਹੋ ਜਾਂ ਤੁਸੀਂ ਇੰਟਰਸਟ ਰੇਟ ਡਰਾਸਟਿਕਲੀ ਘੱਟ ਕਰ ਲੈਂਦੇ ਹੋ, ਉਹ ਤਾਂ ਟੈਂਪਰਰੀ ਇੰਜੋਇਮੈਂਟ ਬੜੀ ਹੁੰਦੀ। ਮੈਂ ਅੱਗੇ ਵੀ ਕਈ ਵਾਰੀ ਇਹ ਐਨਾਲੋਜੀ ਯੂਜ਼ ਕੀਤੀ ਹੈ ਕਿ ਜਿੱਦਾਂ ਸ਼ਰਾਬ ਪੀਂਦੇ ਨੇ ਤਾਂ ਉਦੋਂ ਤਾਂ ਬੜਾ ਇੰਜੋਏ ਕਰਦੇ ਨੇ, ਪਰ ਜਦੋਂ ਹੈਂਗਓਵਰ ਹੁੰਦਾ ਨੈਕਸਟ ਡੇ, ਉਦੋਂ ਸਿਰ ਫੜ ਕੇ ਲੋਕੀ ਬਹਿੰਦੇ ਨੇ। ਉਹੀ ਚੱਕਰ ਹੋਇਆ ਕਿ ਜਿਹੜੀ ਪਿਛਲੀ ਵਾਰ ਪੈਂਡੈਮਿਕ ਦੇ ਵਿੱਚ ਇੰਨਾ ਪੈਸਾ ਪ੍ਰਿੰਟ ਕੀਤਾ ਜਾਂ ਸੁਪਰਫਿਸ਼ਲੀ ਇੰਨੇ ਰੇਟ ਡੇਗ ਦਿੱਤੇ, ਉਹਦਾ ਇੰਪੈਕਟ ਜਾ ਕੇ ਬਾਅਦ 'ਚ 2024 ਦੇ ਲਾਗੇ ਜਾ ਕੇ ਪੈਣ ਨਾਲ ਸ਼ੁਰੂ ਹੋ ਗਿਆ। ਇਨਫਲੇਸ਼ਨ ਇੰਨੀ ਵਧੀ, ਆਲਮੋਸਟ 10% ਤੇ ਪਹੁੰਚ ਗਈ। ਸੋ ਆਈ ਥਿੰਕ ਕਿ ਮਹਿੰਗਾਈ ਵਧਣੀ ਹੈ, ਔਰ ਉਹਦੇ ਬਾਅਦ 'ਚ ਤੁਸੀਂ ਵੀ ਹਰਜੋਤ ਭਾਜੀ ਵੀ ਗੱਲ ਕਰਦੇ ਰਹਿੰਦੇ ਨੇ ਗਾਹੇ ਬਗਾਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜਿਹੜਾ ਇੰਸ਼ੋਰੈਂਸ ਦੇ ਪ੍ਰੀਮੀਅਮ ਨੇ ਡਬਲ ਜਾਂ ਟ੍ਰਿਪਲ ਹੋ ਗਏ ਨੇ। ACA ਜਿਹੜੇ ਅਫੋਰਡੇਬਲ ਕੇਅਰ ਐਕਟ ਨੂੰ ਲੈ ਕੇ ਵੀ ਰੌਲਾ ਆ। ਐਗਜ਼ੈਕਟਲੀ। ਔਰ ਉਹਦੇ ਬਾਅਦ ਜਿਹੜੀ ਹੁਣ ਲੋਕਾਂ ਨੇ ਘਟਣੀ ਹੈ ਜਿਹੜੀ ਇੰਸ਼ੋਰੈਂਸ, ਜਿਹੜੇ ਲੋਕੀ ਅਨਇੰਸ਼ੋਰਡ ਨੇ, ਜਦੋਂ ਉਹਨਾਂ ER ਜਾਣਾ ਨੇ, ਉਹਦੇ ਨਾਲ ਹੋਰ ਉਹਦਾ ਇੰਪੈਕਟ ਆਉਣ ਵਾਲੇ ਟਾਈਮਾਂ 'ਚ ਹੋਰ ਅੱਗੇ, ਜੇ ਇਹਨਾਂ ਨੇ ਨਾ ਸਬਸਿਡੀ ਕੀਤੀ, ਜਿਹੜੇ ਲੋਕੀ ਅਨਇੰਸ਼ੋਰਡ ਨੇ ਉਹਨਾਂ ਜਿਹੜਾ ਬਰਡਨ ਪੈਣਾ ਉਹ ਵੀ ਇੰਸ਼ੋਰਡ ਦੇ ਉੱਤੇ ਪੈਣਾ। ਪਰ ਇਹ ਤਾਂ ਕਹਿੰਦੇ ਆ ਵੀ ਜਿੱਦਾਂ ਟਰੰਪ ਹੋਣੀ ਜਾਂ ਟਰੰਪ ਪ੍ਰਸ਼ਾਸਨ ਹੋਣਾ ਦਾ ਇਹ ਮੰਨਣਾ ਵੀ ਜਿਹੜਾ ਉਹਨਾਂ ਦੀ ਇਕਨੋਮਿਕ ਪਾਲਿਸੀ ਆ, ਜਿਹੜੀ ਟੈਰਿਫ ਦੀ ਪਾਲਿਸੀ ਆ, ਉਹਦੇ ਨਾਲ ਇੰਨੀ ਜ਼ਿਆਦਾ ਇਨਕਮ ਮੁਲਕ ਨੂੰ ਹੋ ਰਹੀ ਆ। ਜਿਹੜੇ ਅਰਥ ਸ਼ਾਸਤਰੀ ਆ ਉਹ ਕਹਿੰਦੇ ਵੀ ਇਹ ਭਾਰ
ਮੋਢਿਆਂ ਦੇ ਉੱਤੇ ਕਸਟਮਰ ਦੇ ਜਿਹੜਾ ਉਹ ਪੈਂਦਾ ਆ, ਅਮਰੀਕਨ ਕੰਪਨੀਜ਼ ਦੇ ਉੱਤੇ ਜਿਹੜਾ ਉਹ ਪੈਂਦਾ ਆ, ਉਹ ਉਸ ਨੂੰ ਜਸਟੀਫਾਈ ਜਿਹੜਾ ਉਹ ਕਰ ਰਹੇ ਆ। ਪਰ ਜਿੱਦਾਂ ਤੁਸੀਂ ਐਨਾਲਿਸਿਸ ਦੇ ਵਿੱਚ ਇਹ ਦੇਖ ਰਹੇ ਆ ਜਾਂ ਦੱਸ ਰਹੇ ਆ ਵੀ ਇਹਦਾ ਲੌਂਗ ਟਰਮ ਇਫੈਕਟ ਇਹਦਾ ਬੈਡ ਜਿਹੜਾ ਹੋ ਸਕਦਾ ਆ। ਸੋ ਫਿਰ ਲੋਕਾਂ ਦੇ ਲਈ ਇਹ ਕੀ ਸਿਚੁਏਸ਼ਨ ਬਣੀ ਆ? ਸੋ ਲੋਕਾਂ ਨੂੰ ਕੀ ਸੁਨੇਹਾ ਹੈ, ਕੀ ਕਰਨਾ ਚਾਹੀਦਾ ਆ? ਆਈ ਥਿੰਕ ਜਿਹੜੀ ਆਪਣੀ ਕਮਿਊਨਿਟੀ ਦਾ ਜੇ ਬੇਸਿਕਲੀ ਆਪਾਂ ਗੱਲ ਕਰੀਏ ਸਪੈਸੀਫਿਕਲੀ ਜੇ ਆਪਣੀ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਗੱਲ ਕਰ ਕਰੀਏ ਤੇ ਥੋੜੇ ਜਿਹਾ ਆਪਣੇ ਆਈ ਥਿੰਕ ਵੀ ਸਟਾਰਟ ਟੂ ਲਿਵ ਇਨ ਆਵਰ ਮੀਨਸ। ਜਿੱਦਾਂ ਨਾ ਇੱਕ ਇੱਥੇ ਆਪਣੀ ਇੱਕ ਹਿਸਪੈਨਿਕ ਕਮਿਊਨਿਟੀ ਹੈ ਜਿਹੜੇ ਮੈਕਸੀਕਨ ਕਮਿਊਨਿਟੀ ਇਹਨੇ ਆਪਾਂ ਲਾ ਲਈਏ, ਉਹਨਾਂ ਦੇ ਮੈਂ ਜਦੋਂ ਆਪਾਂ ਕਿਉਂਕਿ ਡੈਟਸ 'ਚ ਕਰਦੇ ਹਾਂ ਕੰਮ, ਉਹਨਾਂ ਦੇ ਇੰਨਾ ਕਰਜ਼ਾ ਨਹੀਂ ਹੁੰਦਾ। ਰੀਜ਼ਨ ਬੀਇੰਗ ਉਹਨਾਂ ਦਾ ਕਰਜ਼ਾ ਇਸ ਕਰਕੇ ਨਹੀਂ ਹੁੰਦਾ ਬਿਕਾਜ਼ ਉਹ ਆਪਣੇ ਹਿਸਾਬ ਨਾਲ ਜਿੰਨਾ ਕੋਈ ਦੀ ਲੋੜ ਨੇ ਉਸ ਹਿਸਾਬ ਨਾਲ ਖਰਚੇ ਕਰਦੇ। ਕੈਸ਼ ਤੇ ਵੀ ਵੈਸੇ ਜ਼ਿਆਦਾ ਕੰਮ ਕਰ ਲੈ। ਐਗਜ਼ੈਕਟਲੀ, ਉਹ ਸ਼ੁਰੂ ਤੋਂ ਕੈਸ਼ ਦੀ ਆਦਤ ਪਈ ਹੁੰਦੀ ਹੈ ਉਹਨਾਂ ਨੂੰ ਕਈ ਸਾਲ ਤੇ ਫਿਰ ਉਹ ਕੈਸ਼ ਤੇ ਚੱਲਦੇ ਰਹਿੰਦੇ ਨੇ। ਔਰ ਐਕਚੁਅਲੀ ਇਨ ਅ ਵੇ ਕੈਸ਼ ਚੰਗਾ ਹੁੰਦਾ ਬਿਕਾਜ਼ ਹੁਣ ਜੇ ਆਪਾਂ ਜਾ ਕੇ $10 ਦੀ ਚੀਜ਼ ਖਰੀਦਣੀ ਹੈ ਆਪਾਂ ਨੂੰ $10 ਗਿਣ ਕੇ ਦੇਣਾ ਪਏ ਤੇ ਔਖਾ ਲੱਗਦਾ, ਪਰ ਕ੍ਰੈਡਿਟ ਘੁਮਾ ਕੇ ਤਾਂ ਅਸੀਂ ਬਾਹਰ ਆਨੇ 10-15 ਮਿੰਟਾਂ 'ਚ ਭੁੱਲ ਜਾਂਦਾ। ਜਿੰਨਾ ਚਿਰ ਪੇਮੈਂਟ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਨੂੰ ਯਾਦ ਨਹੀਂ ਰਹਿੰਦਾ, ਔਰ ਪੇਮੈਂਟ ਵੀ ਆ ਜਾਏ ਤੇ ਆਪਾਂ ਮਿਨੀਮਮ ਪੇਮੈਂਟ ਤੇ ਆ ਜਾਂਦੇ ਕਿ ਹਾਂ ਜੀ ਮਿਨੀਮਮ ਪੇਮੈਂਟ ਦੇਣੀ ਸ਼ੁਰੂ ਕਰ ਦਈਏ। ਸੋ ਆਪਣੇ ਵਨ ਸਟਾਰਟ ਲਿਵਿੰਗ ਇਹ ਮੀਨਸ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇੱਕ ਕੰਪਲਸ਼ਨ ਬਾਈ ਹੁੰਦੀ ਹੈ ਕਿ ਹਾਂ ਬਈ ਇੱਕ ਪ੍ਰੋਬਲਮ ਸਾਡੀ ਕਮਿਊਨਿਟੀ ਦੀ ਹੋਰ ਵੀ ਹੈ ਕਿ ਡੀਲ ਤੇ ਲੱਗੀ ਚੀਜ਼ਾਂ ਆਪਾਂ ਲੈ ਲੈਂਦੇ ਭਾਵੇਂ ਲੋੜ ਵੀ ਨਾ ਹੋਏ ਉਹਦੀ। ਸਹੀ ਗੱਲ ਹੈ। ਸੋ ਉਹਦੇ ਤੇ ਥੋੜਾ ਜਿਹਾ ਆਪਾਂ ਸੁਹਿਰਦ ਹੋਈਏ, ਕੰਟਰੋਲ 'ਚ ਰਹੀਏ। ਬਾਕੀ ਚੀਜ਼ਾਂ ਜਿਹੜੀਆਂ ਨੇ ਅਨਫੋਰਚੂਨੇਟਲੀ ਥੋੜ੍ਹੀਆਂ ਆਪਣੀਆਂ ਚੇਂਜ ਹੋਣੀਆਂ ਨੇ। ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਡਿਵਰਸੀਫਿਕੇਸ਼ਨ ਦੀ ਕਿ ਕਿਸੇ ਦਾ ਸਟਾਕ ਪੋਰਟਫੋਲੀਓ, ਪਰ ਓਵਰਆਲ ਜ਼ਿੰਦਗੀ ਦੇ ਵਿੱਚ ਵੀ ਡਿਵਰਸੀਫਿਕੇਸ਼ਨ ਚਾਹੀਦੀ ਹੈ। ਆਪਾਂ ਸਾਰੇ ਇੱਕੋ ਕੰਮ 'ਚ ਪੈ ਗਏ, ਜਿੱਦਾਂ ਤੁਹਾਨੂੰ ਪਤਾ ਕਿ ਸਾਰੇ ਟਰੱਕਿੰਗ ਇੰਡਸਟਰੀ ਕਲੈਪਸ ਹੋਈ ਤਾਂ ਆਲਮੋਸਟ ਆਪਣਾ ਜਿਹੜਾ ਭਾਈਚਾਰੇ ਦਾ ਸਾਰਾ ਸਿਸਟਮ ਹੀ ਕਲੈਪਸ ਕਰ ਗਿਆ, ਹਿੱਲ ਗਿਆ ਸਾਰਾ। ਐਗਜ਼ੈਕਟਲੀ ਹੈਗਾ। ਇਹ ਤੋਂ ਪਹਿਲਾਂ ਆਪਾਂ 7-11 ਜਾਂ ਉਹ ਵੀ ਕਲੈਪਸ ਕਰ ਗਏ। ਟਾਈਮ ਆਉਂਦਾ ਰਹਿੰਦਾ ਅਨਫੋਰਚੂਨੇਟਲੀ ਹੁੰਦਾ ਕਿ ਜਦੋਂ ਕਿਉਂਕਿ ਪਿਛਲੇ 20 ਸਾਲ 'ਚ ਅਸੀਂ ਕੰਮ ਕਰਦੇ ਪਏ ਇਸ ਸਿਸਟਮ ਦੇ ਵਿੱਚ, ਔਰ ਜਦੋਂ ਵੀ ਕੋਈ ਵੀ ਇੰਡਸਟਰੀ ਹਰਟ ਕਰਦੀ ਆ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ। ਕਿਉਂਕਿ ਇਹ ਤੋਂ ਹੁਣ ਟਰੱਕਿੰਗ ਆਈ ਹੈ, ਟਰੱਕਿੰਗ ਤੋਂ ਪਹਿਲਾਂ ਪੈਂਡੈਮਿਕ ਤੋਂ ਪਹਿਲਾਂ ਸਾਬੇ ਵਾਲਿਆਂ ਦਾ ਇਹ ਹਾਲ ਹੀ, ਸਾਬੇ ਬੜੇ ਕ੍ਰੈਸ਼ ਕੀਤੇ ਹਨ। ਉਹ ਤੋਂ ਪਹਿਲਾਂ ਹੋਟਲ ਮੋਟਲਸ ਦਾ, ਰੀਟੇਲ ਦਾ। ਹੁਣ ਤੇ ਆਲਮੋਸਟ ਇਹ ਹਾਲਾਤ ਬਣੇ ਪਏ ਨੇ ਕਿ ਇਸ ਟਾਈਮ ਕੋਈ ਵੀ ਐਸੀ ਇੰਡਸਟਰੀ ਨਹੀਂ ਜਿਹਨੂੰ ਮੈਂ ਕਹਿ ਸਕਾਂਗਾ ਜਿਹੜੇ ਦੇ ਵਿੱਚ ਪੋਜ਼ਿਟਿਵ ਚੀਜ਼ਾਂ। ਅੱਛਾ, ਆਲਮੋਸਟ ਹਰ ਪਾਸੇ ਹਾਲਾਤ ਇਹੀ। ਸੋ ਮੈਂ ਟੋਟਲ ਓਵਰਆਲ ਇਕਨੋਮੀ ਦੇ ਵਿੱਚ ਵੀ ਇਹ ਹਾਲਾਤ ਬਣੇ ਪਏ। ਮਤਲਬ ਆ ਪਹਿਲੀ ਟਾਈਮ ਆਈ ਹੈ ਕਿ ਜਨਰਲੀ ਕੀ ਹੁੰਦਾ ਹੈ ਕਿ ਇਹ ਤੋਂ ਪਹਿਲਾਂ ਜਿੰਨੇ ਵਿੱਚ ਲੇ ਆਫਸ ਆਏ ਨੇ, ਇਕਨੋਮੀ ਖਰਾਬ ਹੋਈ ਹੈ, ਆਈਟੀ 'ਚ ਕਦੇ ਇੰਨਾ ਬੁਰਾ ਹਾਲ ਨਹੀਂ ਹੋਇਆ। ਜਨਰਲੀ ਕੀ ਹੁੰਦਾ ਕਿ ਜੇ ਮੰਨ ਲਓ ਕਿ ਤੁਸੀਂ ਤੁਹਾਡਾ ਕਿ 50,000 ਬੰਦਾ, ਤੁਸੀਂ 10,000 ਜਾਂ 20,000 ਬੰਦਾ ਕੱਢਣਾ ਹੈ, ਤਾਂ ਤੁਸੀਂ ਆਪਣੀ ਪ੍ਰੋਡਕਟੀਵਿਟੀ ਨੂੰ ਲੂਜ਼ ਨਹੀਂ ਕਰਨਾ ਚਾਹੁੰਦੇ। ਸੋ ਕੰਪਨੀਆਂ ਕੀ ਕਰਦੀਆਂ ਹੁਣ ਆਪਣੀ ਪ੍ਰੋਡਕਟੀਵਿਟੀ ਨੂੰ ਬਰਕਰਾਰ ਰੱਖਣ ਵਾਸਤੇ ਉਹ ਆਪਣੀ ਟੈਕਨੋਲੋਜੀ ਨਾਲ ਉਹਨੂੰ ਗੈਪ ਨੂੰ ਪੂਰਾ ਕਰਦੇ ਨੇ ਕਿ ਚੀਜ਼ਾਂ ਨੂੰ ਆਟੋਮੇਟ ਕਰ ਲਓ। ਕਿ ਜਿਹੜਾ ਤੁਹਾਡਾ ਸਿਸਟਮ ਜਿੰਨਾ ਵੀ ਜ਼ਿਆਦਾ ਮੰਨ ਲਓ ਕਿ ਕਸਟਮਰ ਸਰਵਿਸ ਆ, ਉਹ ਕਿਸੇ ਵੈਬਸਾਈਟ ਚੱਲ ਜਾਣਗੇ, ਆਪਣਾ ਡੇਟਾ ਉੱਥੋਂ ਲੈ ਲੈਣਗੇ। ਤੁਸੀਂ 10 ਬੰਦੇ ਕਸਟਮਰ ਸਰਵਿਸ ਹੁਣ AI ਨਹੀਂ ਕਰ ਰਹੀ ਉਹ ਕੰਮ। ਇਹ ਐਗਜ਼ੈਕਟਲੀ ਇਹ ਕਰ ਰਹੀ ਹੈ ਕਿ ਹੁਣ ਆਈਟੀ ਵਾਲਿਆਂ ਨੂੰ ਵੀ ਇਫੈਕਟ ਪੈ ਰਹੀ ਹੈ। ਉਹ ਤਾਂ ਇੰਨਾ ਨੈਕਸਟ ਲੈਵਲ ਚੱਲ ਗਈ ਕਿ ਉਹ ਬੰਦੇ ਤੇ ਕੱਢ ਰਹੇ ਨੇ, ਪਰ ਉਹਨਾਂ ਨੇ ਜਿਹੜੇ ਆਈਟੀ ਵਾਲੇ ਬੰਦੇ ਰਿਪਲੇਸ ਹੋਣ, ਇਹ ਆਈਟੀ ਵਾਲੇ ਨੂੰ AI ਨੇ ਕੱਢ ਦਿੱਤਾ। ਹੁਣ ਆਈਟੀ ਵਾਲੇ ਵੀ ਇੰਪੈਕਟ ਹੋ ਰਹੇ ਨੇ ਹਰ ਤਰ੍ਹਾਂ ਦੀ ਇੰਡਸਟਰੀ। ਐਗਜ਼ੈਕਟਲੀ। ਹੁਣ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਦੇ ਵੀ ਤੁਸੀਂ ਪਿੱਛੇ ਵੇਖੋਗੇ, ਕਦੇ ਵੀ ਸਰਕਾਰੀ ਨੌਕਰੀ ਚਾਹੇ ਆਪਣੇ ਇੱਥੇ ਹੋਏ ਤੇ ਚਾਹੇ ਇੰਡੀਆ 'ਚ ਕਿਸੇ ਕੰਟਰੀ 'ਚ ਹੀ ਹੋਏ, ਇਹ ਹੁੰਦਾ ਕਿ ਸਰਕਾਰੀ ਨੌਕਰੀ ਮਿਲ ਗਈ ਤੇ ਹੁਣ ਤੁਹਾਡੀ ਜ਼ਿੰਦਗੀ ਵਾਸਤੇ ਪੱਕੀ ਨੌਕਰੀ ਸੈੱਟ ਆ ਕੰਮ, ਸੈੱਟ ਆ। ਪਰ ਹੁਣ ਉਹ ਵੀ ਸੈੱਟ ਨਹੀਂ ਹੈਗੀ। ਹੁਣ ਸਰਕਾਰੀ ਨੌਕਰੀ ਵਾਲਿਆਂ ਨੂੰ ਕੱਢੀ ਜਾ ਰਹੇ ਨੇ। ਸਟੇਬਿਲਿਟੀ ਕਿਸੇ ਪਾਸੇ ਵੀ ਨਹੀਂ ਹੈਗੀ। ਸੋ ਸਟੇਬਿਲਿਟੀ ਸਾਨੂੰ ਆਪਣੀ ਹਾਊਸ ਹੋਲਡ 'ਤੇ ਲੈ ਕੇ ਜਾਣਾ ਪੈਣਾ। ਔਰ ਕਈ ਵਾਰੀ ਵੀ ਹੁੰਦਾ ਹੈ ਕਿ ਰਾਜ ਕਿ ਦੇਖੋ ਤੁਸੀਂ ਕਿ ਇਕਨੋਮੀ ਬੜੀ ਚੰਗੀ ਹੁੰਦੀ ਹੈ, ਇਕਨੋਮੀ ਬੜੀ ਗਰੋ ਕਰਦੀ ਪਈ, ਚਾਰੇ ਪਾਸੇ ਸਟਾਕ ਮਾਰਕੀਟ ਫਲਰਿਸ਼ ਕਰਦੀ ਪਈ ਹੈ, ਪਰ ਜੇ ਕਈ ਵਾਰ ਸਾਡੀ ਆਪਣੀ ਇਕਨੋਮੀ ਚੰਗੀ ਨਹੀਂ ਤੇ ਫਿਰ ਸਾਨੂੰ ਓਵਰਆਲ ਇਕਨੋਮੀ ਨੂੰ ਕੀ ਸਟਾਕ ਮਾਰਕੀਟ ਰੀਅਲ ਇਕਨੋਮੀ ਨਹੀਂ। ਇਹ ਤਾਂ ਮਤਲਬ ਟੋਟਲੀ ਸੁਪਰਫੀਸ਼ੀਅਲ ਹੈ। ਇਹਦੇ ਵਿੱਚ ਕੁਝ ਚੀਜ਼ ਇਹ ਤਾਂ ਮੈਨੂੰ ਲੱਗਦਾ ਹੁਣ ਤਾਂ ਵੈਸੇ ਹੀ ਜਿਹੜਾ ਸਟਾਕ ਜਿੰਨੇ ਚੜ੍ਹਦੇ ਜਾਂਦੇ ਆ ਵੀ ਹਾਲਾਤ ਤਾਂ ਲੱਗਦੇ ਨਹੀਂ ਵੀ ਕੰਪਨੀਆਂ ਵਾਕਈ ਇੰਨੀਆਂ ਵੈਲਿਊਏਬਲ ਹੈਗੀਆਂ ਵੀ ਆ ਜਾਂ ਨਹੀਂ ਹੈਗੀਆਂ। ਔਰ ਆਉਣ ਵਾਲੇ ਦਿਨ ਦੇਖਿਓ ਜਦੋਂ ਸੁਪਰਫੀਸ਼ੀਅਲੀ ਰੇਟ ਦੁਬਾਰਾ ਡਿੱਗ ਗਏ, ਜਦੋਂ ਚੇਅਰਮੈਨ ਪਾਵਲ ਦੇ ਟਰਨਓਵਰ ਖਤਮ ਹੁੰਦੀ ਹੈ ਮਈ ਜੂਨ 'ਚ ਸ਼ਾਇਦ ਕਿਤੇ ਉੱਥੇ ਹੋਣੀ, ਉਦੋਂ ਜਦੋਂ ਘਟਾਇਆ ਉਹਨਾਂ ਨੇ ਰੇਟ ਡਰਾਸਟਿਕਲੀ ਡ੍ਰੌਪ ਕੀਤੇ ਤਾਂ ਉਹ ਦੁਬਾਰਾ ਵੱਧ ਜਾਣੇ। ਪਰ ਉਹਦਾ ਸਭ ਤੋਂ ਨੈਗੇਟਿਵ ਇੰਪੈਕਟ ਇਹ ਪੈਣਾ ਕਿ ਜੋ ਪੈਸੇ ਦੀ ਵੈਲਿਊ ਹੈ, ਜਿੰਨਾ ਐਗਜ਼ੈਕਟਲੀ ਜਿਹੜਾ ਕੈਸ਼ ਹੈ, ਮੈਂ ਇਹ ਨਹੀਂ ਕਹਾਂਗਾ ਮਿੱਟੀ ਹੋਣਾ, ਪਰ ਕਲੋਜ਼ ਟੂ ਮਿੱਟੀ ਹੋ ਜਾਣਾ ਜਿੰਨਾ ਜ਼ਿਆਦਾ ਕਈ ਪਰਸੈਂਟ ਘਟ ਜਾਣਾ। ਐਗਜ਼ੈਕਟਲੀ ਘਟ ਜਾਣਾ। ਸੋ ਇਹ ਇਸ ਮਾਮਲੇ 'ਚ ਫਿਰ ਹੁਣ ਜਿੱਦਾਂ ਤੁਸੀਂ ਊੜੇ ਵਾਲੇ ਆ, ਮਤਲਬ ਡੈਟ ਤਾਂ ਹੁਣ ਤਕਰੀਬਨ ਅਮਰੀਕਾ 'ਚ ਹੈ ਹੀ ਕੋਈ ਅਜਿਹਾ ਬੰਦਾ ਨਹੀਂ ਜਿੱਥੇ ਡੈਟ ਨਾ ਹੋਵੇ, ਬਹੁਤ ਘੱਟ ਮੇ ਵੀ ਹੋਣਗੇ ਲੋਕ। ਸੋ ਇਹ ਸਾਰੇ ਬੈਡ ਡੈਟ ਇਕੱਠੇ ਹੋਈ ਜਾ ਰਹੇ, ਕਮੂਲੇਟ ਹੋਈ ਜਾ ਰਹੇ ਆ। ਸੋ ਇੱਥੇ ਤੁਹਾਡੀ ਕੰਪਨੀ ਦਾ ਕੀ ਰੋਲ ਆਉਂਦਾ? ਜੀ ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਰਾਜ ਕਿ ਇਸ ਟਾਈਮ ਅਪਰੋਕਸੀਮੇਟਲੀ 56% ਜਿਹੜੇ ਲੋਕੀ ਨੇ ਉਹ ਮਿਨੀਮਮ ਪੇਮੈਂਟਾਂ ਤੇ ਆ ਚੁੱਕੇ ਨੇ। 56% ਜਿਹੜਾ ਕਰੰਟ ਡੇਟਾ ਆਇਆ ਉਹਦੇ ਚ 56% ਜਿਹੜੇ ਕ੍ਰੈਡਿਟ ਕਾਰਡ ਦਾ ਮਿਨੀਮਮ ਪੇਮੈਂਟ ਦਿੰਦੇ ਪਏ ਨੇ।
ਔਰ ਸਾਨੂੰ ਲੱਗਦਾ ਕਿ ਸਾਡੇ ਤੇ ਡਰ ਕਰਜ਼ਾ ਹੈ ਨਹੀਂ ਕਿ ਅਸੀਂ ਮਿਨੀਮਮ ਪੇਮੈਂਟ ਦੇਈ ਜਾਣ ਡੇ, ਕੋਈ ਗੱਲ ਨਹੀਂ, ਅਸੀਂ ਕਿਹੜਾ ਬਿਹਾਈਂਡ ਆ ਪੇਮੈਂਟ ਤੇ। ਸੋ ਪੇਮੈਂਟ ਦਾ ਬਿਹਾਈਂਡ ਇਹ ਨਹੀਂ ਕਿ ਤੁਸੀਂ ਟੋਟਲੀ ਡਿਲਿੰਕੁਐਂਟ ਹੋ ਗਏ ਤੇ ਤੁਸੀਂ ਪੇਮੈਂਟ ਦੇਣੀ ਹੀ ਬੰਦ ਕਰ ਦਿੱਤੀ। ਇਨਫੈਕਟ ਜਦੋਂ ਤੁਸੀਂ ਪੇਮੈਂਟ ਹਰ ਮਹੀਨੇ ਮਿਨੀਮਮ ਪੇਮੈਂਟ ਦੇ ਰਹੇ ਹੋ, ਕ੍ਰੈਡਿਟ ਕਾਰਡ ਜਿਹੜਾ ਹੀ ਉਹਨੂੰ ਯੂਜ਼ ਕਰੋ ਐਜ਼ ਅ ਕ੍ਰੈਡਿਟ, ਐਜ਼ ਅ ਕਨਵੀਨੀਅੰਸ, ਬਿਕਾਜ਼ ਉਹਦੇ ਬੈਨੀਫਿਟ ਵੀ ਹੈਗੇ ਨੇ ਕਿ ਤੁਸੀਂ ਬਾਈ ਕਰਦੇ ਹੋ ਚੀਜ਼, ਉਹ ਤੇ ਸਿਕਿਉਰਿਟੀ, ਇੰਟਰਸਟ ਨਾ ਲੱਗੇ, ਇੱਕ ਉਹਦੀ ਰਕਮ ਵੱਖਰੀ ਹੁੰਦੀ ਆ, ਇੱਕ ਫਾਈਨ ਨਾ ਲੱਗੇ, ਉਹ ਮਿਨੀਮਮ ਪੇਮੈਂਟ ਹੁੰਦੀ ਆ। ਐਗਜ਼ੈਕਟਲੀ, ਤੁਸੀਂ ਹਰ ਮਹੀਨੇ ਯੂਜ਼ ਕਰੋ, ਹਰ ਮਹੀਨੇ ਪੇ ਕਰ ਦਿਓ। ਔਰ ਜਨਰਲੀ ਮੈਂ ਅੱਗੇ ਵੀ ਕਈ ਵਾਰ ਕਿਹਾ ਕਿ ਜਦੋਂ ਵੀ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਲਿਮਿਟ ਤੋਂ 30% ਉੱਤੇ ਜਾਂਦੇ ਹੋ, ਤੁਹਾਡਾ ਕ੍ਰੈਡਿਟ ਉਸੇ ਟਾਈਮ ਡ੍ਰੌਪ ਹੋਣਾ ਸ਼ੁਰੂ ਕਰ ਦਿੰਦਾ, ਸਕੋਰ ਘਟ ਜਾਂਦਾ। ਔਰ ਐਗਜ਼ੈਕਟਲੀ ਬਿਕਾਜ਼ ਉਹਨਾਂ ਨੂੰ ਲੱਗਦਾ ਕਿ ਇਸ ਟਾਈਮ ਯੂ ਬਿਕਮਿੰਗ ਹਾਈ ਰਿਸਕ ਕਸਟਮਰ, ਤੇ ਤੁਹਾਡੇ ਹੁਣ ਪੱਲੇ, ਔਰ ਪ੍ਰੋਬਲਮ ਇਹ ਨਹੀਂ ਹੈਗੀ ਕਿਉਂਕਿ ਇਹਨਾਂ ਕੋਲ ਸਿੰਪਲ ਮੈਥ ਹੈ, ਚਾਹੇ ਤੁਹਾਡਾ ਜੇ ਹੁਣ ਮੰਨ ਲਓ ਕਿ 50 ਲੱਖ ਡਾਲਰ ਤੁਹਾਡਾ ਕ੍ਰੈਡਿਟ ਕਾਰਡ ਹੈ, ਹੁਣ ਲੱਖ ਤੇ ਤੁਸੀਂ 30,000 ਵੀ ਖਰਚ ਲਓ, ਤੁਹਾਡਾ ਇੰਪੈਕਟ ਨਹੀਂ ਪੈਣਾ। ਪਰ ਕਈ ਵਾਰ ਸਟੋਰ ਦਾ ਹੀ ਕਾਰਡ ਲੈ ਆਉਂਦੇ $1,000 ਦਾ, ਉਹ ਤੇ $350 ਖਰਚਿਆ ਤਾਂ ਆਪਣਾ ਕ੍ਰੈਡਿਟ ਡ੍ਰੌਪ ਹੋ ਜਾਂਦਾ, ਬਿਕਾਜ਼ ਤੁਹਾਡੀ ਲਿਮਿਟ ਜਿਹੜੀ 30% ਉੱਤੇ ਚਲੀ ਗਈ ਹੈ। ਸੋ ਆਪਾਂ ਨੂੰ ਥੋੜਾ ਜਿਹਾ ਉਹ ਜਿਹੜੀ ਚੀਜ਼ਾਂ ਨੇ ਨਾ ਜਿਹੜੀਆਂ ਹੁੰਦੀਆਂ ਨੇ ਖਰੀਦਣ ਵਾਸਤੇ, ਔਰ ਮਿਨੀਮਮ ਪੇਮੈਂਟ ਜਿਹੜੀਆਂ ਨੇ, ਔਰ ਜੇ ਲਗਾਤਾਰ ਤੁਸੀਂ 3 ਮਹੀਨੇ ਤੋਂ ਮਿਨੀਮਮ ਪੇਮੈਂਟ ਦੇ ਰਹੇ ਹੋ ਤਾਂ ਆਈ ਥਿੰਕ ਐਟਲੀਸਟ ਦੇਰ ਇਜ਼ ਥੋੜਾ ਜਿਹਾ ਕੰਸਰਨ ਇਹ ਹੈ ਕਿ ਤੁਸੀਂ ਕਾਲ ਕਰ ਲਓ, ਸਾਨੂੰ ਕਰ ਲਓ ਜਾਂ ਸਾਡੇ ਕਿਸੇ ਕੰਪਨੀ ਨੂੰ ਕਰ ਲਓ, ਕਿ ਕਾਲ ਇਹ ਕਰਕੇ ਪਤਾ ਕਰ ਲਓ ਕਿ ਸਾਡੀ ਜਿਹੜੀ ਆ ਇਹਦੇ ਤੋਂ ਨਿਕਲਣ ਦਾ ਹੋਰ ਕੀ ਤਰੀਕਾ ਹੈਗਾ। ਬਿਕਾਜ਼ ਜੇ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਓਗੇ, ਔਰ ਜਿੱਦਾਂ ਅੱਗੇ ਵੀ ਗੱਲ ਕੀਤੀ, ਪ੍ਰੋਬਲਮ ਇਹ ਨਹੀਂ ਕਿ ਇਸ ਟਾਈਮ ਸਿਰਫ ਪ੍ਰੋਬਲਮ ਸਾਡੀ ਹੈ, ਪ੍ਰੋਬਲਮ ਥਰੂ ਆਊਟ ਕੰਟਰੀ ਹੋਈ ਪਈ ਹੈ। ਔਰ ਇਸ ਟਾਈਮ ਬਿਕਾਜ਼ ਆਫ ਫਾਈਨੈਂਸ਼ੀਅਲ ਹਾਰਡਸ਼ਿਪ ਸਾਡੇ ਵਾਸਤੇ ਵੀ ਔਰ ਉਹਨਾਂ ਵਾਸਤੇ ਵੀ ਇੱਕ ਬੈਨੀਫਿਟ ਪੁਆਇੰਟ, ਸਿਲਵਰ ਲਾਈਨਿੰਗ ਇਹ ਹੈ ਕਿ ਵੀ ਕੈਨ ਗੈਟ ਗੁੱਡ ਸੈਟਲਮੈਂਟਸ। ਤੁਹਾਨੂੰ ਪੈਸੇ ਓਵਰ ਲੌਂਗ ਰਨ 'ਚ ਜ਼ਿਆਦਾ ਬਚ ਜਾਂਦੇ ਨੇ। ਤੁਹਾਡੀਆਂ ਪੇਮੈਂਟਾਂ ਜਿਹੜੀਆਂ ਨੇ ਅਸੀਂ ਅਪ ਟੂ 60% ਜਿਹੜਾ ਤੁਹਾਡੇ ਪੇਮੈਂਟ ਬਚਾ ਦਿੰਦੇ, ਔਰ ਬਾਕੀ ਰਹਿੰਦਾ ਜਿਹੜਾ ਤੁਹਾਡਾ 40% ਤੁਸੀਂ ਉਹਦੀ ਮੰਥਲੀ ਇੰਸਟਾਲਮੈਂਟ ਪੇ ਬਣਾ ਸਕਦੇ ਹੋ। ਕੱਲ੍ਹ ਨੂੰ ਜਦੋਂ ਸੁਪਰਫਿਸ਼ਲੀ ਇਕੋਨਮੀ ਡ੍ਰੌਪ ਹੋਈ ਜਾਂ ਕੁਛ ਹੋਇਆ, ਹੁਣ ਇਕੋਨਮੀ ਤਾਂ ਗ੍ਰੇਟ ਹੋ ਜਾਏਗੀ, ਸਾਰੇ ਪਾਸੇ ਸਟਾਕ ਮਾਰਕੀਟ ਉੱਤੇ ਚਲੀ ਜਾਣਗੇ, ਜਦੋਂ ਆਪਾਂ ਕਿਹਾ ਕਿ ਉਹ ਤਾਂ ਇੱਕ ਤਰ੍ਹਾਂ ਦਾ ਸੁਪਰਫਿਸ਼ਲ ਮਨੀ, ਉਹਦੇ ਨਾਲ ਸਾਡੀ ਇਕੋਨਮੀ, ਸਾਡੀ ਪਰਸਨਲ ਸਿਚੁਏਸ਼ਨ 'ਚ ਫਰਕ ਨਹੀਂ ਪੈਣਾ, ਔਰ ਸੈਟਲਮੈਂਟਾਂ ਲੈਣੀਆਂ ਜਾਂ ਇਹਨਾਂ ਚੀਜ਼ਾਂ ਨੂੰ ਸੈਟਲ ਕਰਨਾ ਉਹ ਔਖਾ ਹੋ ਜਾਣਾ। ਔਰ ਕਈ ਵਾਰ ਕੀ ਹੁੰਦਾ ਕਿ 2, 3, 4, 5 ਸਾਲ, 8 ਸਾਲ ਸਾਡੇ ਕੋਲ ਐਸੇ ਕਸਟਮਰ ਜਿਨ੍ਹਾਂ ਨੇ ਵੇਟ ਕੀਤਾ, ਕੋਈ ਗੱਲ ਨਹੀਂ ਜੀ ਅਸੀਂ ਇਹ ਪੇਮੈਂਟ ਕਰ ਲਾਂਗੇ, ਔਰ 8 ਸਾਲ ਬਾਅਦ ਆਏ ਨੇ, ਉਹਨਾਂ ਦਾ ਹਾਰਡਲੀ 1 ਤੋਂ 2% ਕਈ ਵਾਰ ਉਹਨਾਂ ਵੀ ਪੇਮੈਂਟ, ਉਹਨਾਂ ਦਾ ਡਾਟਾ ਘਟਿਆ ਨਹੀਂ ਹੁੰਦਾ। ਬਿਕਾਜ਼ ਤੁਸੀਂ ਆਪਣੀ ਸਟੇਟਮੈਂਟ ਚੈੱਕ ਵੇਖੋ, ਹਰ ਸਟੇਟਮੈਂਟ 'ਤੇ ਲਿਖਿਆ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ ਉਹਨੂੰ ਕਿੰਨੇ ਟਾਈਮ ਲੱਗਣਾ ਪਏਗਾ, ਉਹ ਵੀ ਤਾਂ ਜੇ ਹੋਰ ਨਾ ਖਰਚਾ ਕਰੋ। ਐਗਜ਼ੈਕਟਲੀ, ਜੇ ਉਹੀ ਜਿਹੜਾ ਤੁਸੀਂ ਮਿਨੀਮਮ ਕਰਦੇ ਹੋ, ਐਗਜ਼ੈਕਟਲੀ, ਔਰ ਦੇਖੋਗੇ ਉਹ ਤੁਸੀਂ ਕਿੰਨਾ ਪੇ ਕਰਨਾ, ਐਡ ਅਪ ਕਰੋ। ਜੇ ਆਪਾਂ ਨਾਰਮਲ ਘਰ ਹੀ ਜੇ ਆਪਾਂ 4 ਜਾਂ 3% ਤੇ ਲੈਂਦੇ ਹਾਂ ਤਾਂ 30 ਸਾਲ ਦੀ ਪੇਮੈਂਟ ਦੇ ਵਿੱਚ, ਜਿੱਥੇ ਮਤਲਬ ਕਿ ਮੰਨ ਲਓ ਕਿ $500,000 ਦਾ ਘਰ ਲਿਆ ਹੁੰਦਾ, ਜੇ ਆਪਾਂ ਟੋਟਲ ਦੇਖੀਏ ਤਾਂ ਆਪਾਂ $500,000 ਉੱਤੇ ਕਈ ਵਾਰ ਇੰਟਰਸਟ ਪੇ ਕਰ ਦਿੰਦੇ ਹਾਂ ਇੱਦਾਂ ਹੀ। ਔਰ ਇਹ ਜੇ ਆਪਾਂ 40 ਜਿਹੜਾ 3 ਜਾਂ 5% ਇੰਟਰਸਟ ਰੇਟ ਹੈ, ਜਿੱਥੇ ਇੰਟਰਸਟ ਰੇਟ 24% ਹੈ, ਉਹੀ ਹਿਸਾਬ ਲਾ ਲਓ ਕਿ ਤੁਸੀਂ ਕਿੰਨਾ ਜ਼ਿਆਦਾ ਪੇ ਕਰਨਾ। ਸੋ ਇਸ ਕਰਕੇ ਮੈਂ ਇਹ ਕਹਿੰਦਾ ਕਿ ਇਹਨੂੰ ਡਿਲੇ ਨਾ ਕਰੋ। ਜਿੰਨੀ ਵੀ ਆਪਸ਼ਨ ਹੈ, ਚਾਹੇ ਡੈਟ ਸੈਟਲਮੈਂਟ ਹੈ, ਚਾਹੇ ਡੈਟ ਕੰਸੋਲੀਡੇਸ਼ਨ ਹੈ, ਚਾਹੇ ਬੈਂਕਰਪਸੀ ਹੈ, 7 ਹੈ, 11 ਹੈ, 13 ਹੈ, ਉਹਦੇ ਸਾਰੇ ਫਾਇਦੇ ਨੁਕਸਾਨ ਨੇ। ਤੁਸੀਂ ਸਾਡੇ ਸਟਾਫ ਨਾਲ ਡਿਸਕਸ ਕਰ ਲਓ, ਔਰ ਜਿਹੜਾ ਬੈਸਟ ਆਪਸ਼ਨ ਹੈ ਤੁਹਾਡੇ ਵਾਸਤੇ ਤੁਸੀਂ ਆਪ ਚੂਜ਼ ਕਰੋ। ਔਰ ਬੈਸਟ ਤਰੀਕਾ ਇਹ ਹੈ ਕਿ ਜਦੋਂ ਵੀ ਤੁਸੀਂ ਇਨਰੋਲ ਕਰਦੇ ਹੋ, ਤੁਹਾਨੂੰ ਟੋਟਲ ਆਨਲਾਈਨ ਪੋਰਟਲ ਮਿਲਦਾ, ਤੁਹਾਡੇ ਜਿਹੜੇ ਪੈਸੇ ਨੇ, ਜਿਹੜੇ ਤੁਹਾਡੀ ਮੰਥਲੀ ਪੇਮੈਂਟ ਹੈ, ਇੱਕ FDIC ਇੰਸ਼ੋਰਡ ਬੈਂਕ ਦੇ ਵਿੱਚ, ਚੇਜ਼ ਬੈਂਕ ਜਾਂ US ਬੈਂਕ ਦੇ ਵਿੱਚ ਤੁਹਾਡੇ ਅਕਾਊਂਟ ਜਾਂਦੇ ਨੇ। ਯੂ ਹੈਵ ਅ ਟੋਟਲ ਪੋਰਟਲ। ਅੱਛਾ, ਪਹਿਲਾਂ ਥੋੜੇ ਜਿਹੇ ਉਹ ਉਧਰਲੇ ਪਾਸੇ ਜਾਂਦੇ, ਉਹਦੇ ਸਾਰੇ ਉੱਥੇ ਪਏ ਰਹਿੰਦੇ ਨੇ ਉਹਨਾਂ ਦੇ। ਇੱਕ ਟਰਸਟ ਅਕਾਊਂਟ ਹੁੰਦਾ, ਜਿੱਦਾਂ ਐਸਕਰੋ ਅਕਾਊਂਟ ਆ, ਉਹ 'ਚ ਪੈਸੇ ਪਏ ਰਹਿੰਦੇ ਨੇ। ਐਂਡ ਤੁਸੀਂ ਹਰ ਮਹੀਨੇ ਦੇ ਜਿੰਨੇ ਪੈਸੇ ਆਏ ਨੇ ਔਰ ਕਿੰਨੀ ਸੈਟਲਮੈਂਟ ਗਈ, ਇਹ ਪੈਨੀ ਟੂ ਪੈਨੀ ਸਾਰੀ ਤੁਸੀਂ ਮੈਚ ਕਰਦੇ ਹੋ। ਔਰ ਜਦੋਂ ਵੀ ਤੁਹਾਡੀ ਕੋਈ ਸੈਟਲਮੈਂਟ ਆਉਂਦੀ ਹੈ, ਬੈਸਟ ਸੈਟਲਮੈਂਟ, ਬਿਕਾਜ਼ ਕੀ ਹੁੰਦਾ ਕਿ ਸਾਨੂੰ ਵੀ ਡੀਲ ਵਿਦ ਆਲਮੋਸਟ ਆਲ ਬੈਂਕਸ, ਔਰ ਸਾਨੂੰ ਬਲਕ ਦੇ ਵਿੱਚ ਪੂਰੀ ਦੀ ਪੂਰੀ ਐਕਸਲ ਸ਼ੀਟ ਆ ਜਾਂਦੀ ਕਿ ਤੁਹਾਡੇ ਇੰਨੇ ਕਸਟਮਰਸ ਨੇ। ਤੁਹਾਡਾ ਮੰਨ ਲਓ ਕਿ ਇਸ ਟਾਈਮ ਟੋਟਲ ਤੁਹਾਡੇ ਕਸਟਮਰ ਦਾ ਮੰਨ ਲਓ ਕਿ 500,000 ਜਾਂ 30 ਮਿਲੀਅਨ ਦਾ ਡੈਟ ਹੈਗਾ, ਔਰ ਤੁਸੀਂ ਅਸੀਂ ਕਹਿੰਦੇ ਜੀ ਅਸੀਂ 30 ਮਿਲੀਅਨ ਦਾ ਅਸੀਂ ਸਿਰਫ ਜੀ 15 ਮਿਲੀਅਨ ਦੇ ਸਕਦੇ ਹਾਂ। ਸੋ ਸਾਨੂੰ ਬਿਕਾਜ਼ ਵੀ ਡੀਲ ਇਨ ਹੋਲਸੇਲ ਤਾਂ ਸਾਨੂੰ ਬੈਟਰ ਰੇਟ ਮਿਲ ਜਾਂਦੇ ਨੇ, ਪਰ ਉਹਦੇ ਜਿੰਨੇ ਤੁਹਾਡੇ ਪੈਸੇ ਸੇਵ ਹੋਏ ਨੇ ਉਹਦੇ 'ਚੋਂ ਸਿੱਧੀ ਪੇਮੈਂਟ ਜਾਏਗੀ ਪਹਿਲਾਂ, ਔਰ ਉਹਦੇ ਬਾਅਦ ਹੀ ਜਿਹੜਾ ਸਾਡਾ ਸਟਾਫ ਹੈ ਉਹ ਪਹਿਲਾਂ ਅਪਰੋਚ ਕਰਦਾ ਹੈ ਸਾਡੇ ਕਸਟਮਰ ਨੂੰ ਕਿ ਆਹ ਸੈਟਲ ਸਾਨੂੰ ਮਿਲਦੀ ਪਈ ਹੈ, ਇਹ ਸੈਟਲਮੈਂਟ ਲਈਏ, ਤੁਸੀਂ ਅਪਰੂਵ ਕਰਦੇ ਹੋ, ਤੁਹਾਡੀ ਸੈਟਲਮੈਂਟ ਪਹਿਲਾਂ ਜਾਂਦੀ ਹੈ, ਐਂਡ ਦੈਨ ਯੂ ਪੇ ਫੀਸ, ਐਂਡ ਆਫਟਰ ਪੇਇੰਗ ਆਲ ਦੈਟ ਫੀਸ, ਸਾਰੀਆਂ ਲੇਟ ਪੇਮੈਂਟਸ, ਤੁਹਾਡੀ ਸੈਟਲਮੈਂਟ ਫੀਸ, ਲਾਇਰ ਦੀ ਫੀਸ, ਸਾਰਾ ਦੇ ਕੇ ਯੂ ਕੈਨ ਸਟਿਲ ਸੇਵ ਅਪ ਟੂ 60%। ਨੰਬਰ ਦੱਸ ਦਿਓ। ਨੰਬਰ ਜੀ 888 9914 888 ਵੈਬਸਾਈਟ ਹੈ ਸਰ ura.org, OORAA.org। ਸੋ ਜਿੱਦਾਂ ਹੁਣ ਕਹਿੰਦੇ ਵੀ ਤੁਸੀਂ ਅਪਫਰੰਟ ਫੀਸ ਤੁਹਾਡੀ ਕੋਈ ਨਹੀਂ ਆ, ਬਟ ਉਹ ਜਿਹੜੇ ਐਸਕਰੋ ਅਕਾਊਂਟ ਦੇ ਵਿੱਚ ਉਹ ਜਿਹੜੇ ਜਾਣੇ ਹੁੰਦੇ, ਔਰ ਉਹਨਾਂ ਦੀ ਆਪਣੀ ਸਿਕਿਉਰਿਟੀ ਵਾਸਤੇ, ਜੇ ਅਸੀਂ ਤੇ ਪੈਸੇ ਲੈ ਲਈਏ ਤਾਂ ਪਹਿਲੀ ਸਾਨੂੰ ਡਬਲ ਫਾਇਦਾ, ਕਿਉਂਕਿ ਅਸੀਂ ਪੈਸੇ ਅਸੀਂ ਅੱਜ ਹੀ ਲੈ ਕੇ ਆਪਾਂ ਉਹਨੂੰ ਰੀਇਨਵੈਸਟ ਕਰਕੇ ਤਾਂ ਅਸੀਂ ਵਾਪਸ ਪੈਸੇ ਬਣਾ ਸਕਦੇ ਹਾਂ, ਬਟ ਦਿਟਸ ਫॉर देयर ਸਿਕਿਉਰਿਟੀ। ਜਿਹੜੀ ਉਹ ਥਰਡ ਪਾਰਟੀ ਨਿਊਟਰਲ ਐਸਕਰੋ ਕੰਪਨੀ ਹੈਗੀ ਹੈ,
ਜਿੱਦਾਂ ਬੰਦਾ ਘਰ ਲੈਂਦਾ ਉਦੋਂ ਐਸਕਰੋ ਕਰਦਾ ਆ, ਉਹ ਦੇ ਵਿਲ ਨਾਟ ਰਿਲੀਜ਼ ਅ ਸਿੰਗਲ ਪੈਨੀ। ਔਰ ਜੇ ਆਪਾਂ ਸੈਟਲਮੈਂਟ ਲੈ ਕੇ ਨਹੀਂ ਦਿੰਦੇ ਔਰ ਆਟੋਮੈਟਿਕਲੀ ਸੈਟਲਮੈਂਟ ਤੁਹਾਨੂੰ ਮਿਲ ਜਾਂਦੀ, ਕੁਝ ਰਾਈਟ ਆਫ ਹੋ ਜਾਂਦਾ, ਵੀ ਸਟਿਲ ਨਾਟ ਗੈਟ ਐਨੀ ਪੈਨੀ। ਜਦੋਂ ਅਸੀਂ ਸੈਟਲਮੈਂਟ ਲੈ ਕੇ ਔਰ ਉਹਨਾਂ ਦੀ ਪੇਮੈਂਟ ਪਹਿਲਾਂ ਭੇਜਾਂਗੇ, ਉਹਦੇ ਬਾਅਦ ਯੂ ਰਿਲੀਜ਼। ਸੋ ਯੂ ਆਰ 100% ਸਿਕਿਉਰਡ ਟੋਟਲ ਉਹਦੇ ਵਿੱਚ ਹੈਗੀ, ਉਹਦੇ ਜਿਹੜਾ ਮਤਲਬ ਬਾਈ ਡੈਫੀਨੇਸ਼ਨ ਆਫ ਡੈਟ ਸੈਟਲਮੈਂਟ। ਅੱਛਾ ਫਿਰ ਇੱਥੇ ਇਹ ਦੱਸਿਓ ਨਿਰਮਲ ਮਾਨ ਜੀ ਵੀ ਜਿੱਦਾਂ ਹੁਣ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਕਿਸੇ ਦਾ 10,000 ਦਾ ਕਰਜ਼ਾ ਆ, ਉਹਦਾ ਐਸਕਰੋ ਅਕਾਊਂਟ 'ਚ ਫਿਰ ਕਿੰਨੇ ਕੁ ਰਹਿਣਗੇ? ਜਨਰਲੀ ਦੇਖੋ ਜੇ ਆਪਾਂ 10,000 ਜੇ ਪਰ ਲੈਟਸ ਸੇ ਕਿ ਆਪਾਂ 60 ਕਹਿੰਦੇ ਪਰ ਲੈਟਸ ਸੇ ਕਿ ਜਸਟ ਬੀ ਔਨ ਸੇਫ ਸਾਈਡ ਕਿ 50% ਜੇ ਆਪਾਂ ਕਰ ਲੈਨੇ 50, ਜੇ ਮੰਨ ਲਓ ਕਿ ਚਲੋ 40 ਕਰ ਲੈਨੇ 40% $4,000। ਸੋ ਉਹਨਾਂ ਦੇ ਆਪਾਂ ਉਹਨਾਂ ਨੇ ਮੰਨ ਲਓ ਕਿ $200 ਦੀ ਪੇਮੈਂਟ ਸ਼ੁਰੂ ਕੀਤੀ, ਤੇ ਹੁਣ ਉਹਨਾਂ ਦੇ ਮੰਨ ਲਓ ਕਿ ਪਹਿਲਾ ਕਾਰਡ ਹੈਗਾ ਸ਼ਾਇਦ ਜਿਹੜਾ $2,000 ਦਾ, ਤੇ ਤੁਸੀਂ ਕੀਪ ਇਟ ਸਿੰਪਲ ਮੈਂ 50 ਤੇ ਰੱਖਦਾ, ਤੇ ਸਿਰਫ 50 ਤੇ ਆਪਾਂ ਨੂੰ $1,000 ਚਾਹੀਦਾ ਸੈਟਲਮੈਂਟ ਕਰਨ ਵਾਸਤੇ। ਤੇ ਉਹਨਾਂ ਦੀ ਹੁਣ ਜੇ 5 ਪੇਮੈਂਟਾਂ ਆ ਗਈਆਂ 200 ਦੀਆਂ, ਤਾਂ $1,000 ਹੋ ਗਿਆ, ਤਾਂ $1,000 ਦੀ ਹੀ ਸੈਟਲਮੈਂਟ ਲੈ ਲੈਣੀ ਉਹਨਾਂ ਦੇ ਐਸਕਰੋ ਦੇ $1,000 ਜਿਹੜਾ ਉਹ ਆਪਾਂ ਅੰਦਰ ਰਿਲੀਜ਼ ਕਰਨਾ। ਉਹਦੇ ਬਾਅਦ ਉਹਨਾਂ ਨੇ ਦੁਬਾਰਾ ਪੈਸੇ ਫਿਰ 200 ਐਡ ਆਪਾਂ ਹੋਣ ਲੱਪਣੇ, ਫਿਰ ਆਪਾਂ ਨੈਕਸਟ ਕਾਰਡ ਸੋ ਐਂਡ ਸੋ ਫੋਰਥ। ਉਹਦੇ ਵਿੱਚ ਜੇ ਆਪਾਂ ਨੂੰ ਕੋਲ ਮੰਨ ਲਓ ਕਿ ਕਿਸੇ ਬੈਂਕ ਤੋਂ ਕਿਸੇ ਮਹੀਨੇ ਕੋਈ ਬੈਂਕ ਅਗਰੈਸਿਵ ਹੁੰਦੇ ਬਿਕਾਜ਼ ਦੇ ਵਾਂਟ ਟੂ ਰਾਈਟ ਆਊਟ ਡੈਟ ਐਂਡ ਸੀ ਕਿ ਹਾਊ ਮਚ ਦੇ ਕੈਨ ਕਲੈਕਟ, ਜਦੋਂ ਉਹ ਕਲੈਕਟ ਕਰਦੇ ਨੇ ਉਹਦੇ ਵਿੱਚ ਜੇ ਉਹਨਾਂ ਨੂੰ ਕੋਈ ਸਾਨੂੰ ਐਸੀ ਸੈਟਲਮੈਂਟ ਮਿਲ ਜਾਂਦੀ ਹੈ ਕਿ ਜਿਹਦੇ 'ਚ ਲੱਗਦਾ ਕਿ ਹਾਂਜੀ ਭਾਜੀ ਤੁਹਾਡੀ ਸੈਟਲਮੈਂਟ ਬੈਸਟ ਮਿਲਦੀ ਪਈ ਹੈ, ਇੱਥੇ ਤੁਹਾਡੇ $200 ਘੱਟ ਨੇ, ਤੁਸੀਂ ਜੇ ਆਪਾਂ 2 ਮਹੀਨੇ ਹੋਰ ਵੇਟ ਕੀਤਾ, ਤੁਸੀਂ 2 ਮਹੀਨੇ ਬਾਅਦ $200 ਪੇਮੈਂਟ ਕਰ ਦੋਗੇ, ਤੇ ਸ਼ਾਇਦ ਸਾਨੂੰ ਅੱਜ ਇੰਨੀ ਸੈਟਲਮੈਂਟ ਨਾ ਮਿਲੇ। ਕਿਤੇ ਮਿਲਦਾ ਜਿੱਦਾਂ ਕਹਿੰਦੇ ਓਵਰਆਲ 60% ਬਚਦਾ, ਕਈ ਵਾਰ 80% ਹੀ ਬਚ ਜਾਂਦਾ, ਤੇ ਉਦੋਂ ਬੈਟਰ ਡਿਪੈਂਡ ਕਰਦਾ ਬੈਂਕ ਕਿੰਨਾ ਅਗਰੈਸਿਵ ਐਗਜ਼ੈਕਟਲੀ ਕਿੰਨਾ ਅਗਰੈਸਿਵ ਹੈ। ਸੋ ਉਸ ਟਾਈਮ ਆਪਾਂ ਇਹੀ ਕਹਿੰਦੇ ਹਾਂ ਕਿ ਤੁਸੀਂ ਐਕਸਟਰਾ ਪੇਮੈਂਟ ਕਰ ਦਿਓ, ਔਰ ਜਿਹੜੀ ਤੁਸੀਂ ਐਕਸਟਰਾ ਪੇਮੈਂਟ ਕਰਦੇ ਹੋ ਉਹ ਤੋਂ ਜ਼ਿਆਦਾ, ਮੰਨ ਲਓ ਕਿ ਤੁਹਾਡਾ 2 ਸਾਲ ਦਾ ਪ੍ਰੋਗਰਾਮ ਹੀ, ਯੂ ਮੇ ਫਿਨਿਸ਼ ਯੂਰ ਪ੍ਰੋਗਰਾਮ ਇਨ 15 ਮਿੰਟਸ ਜਾਂ 18 ਮਹੀਨਿਆਂ ਦੇ ਵਿੱਚ, ਜਸਟ ਬਿਕੋਜ਼ ਸਾਨੂੰ ਸੈਟਲਮੈਂਟ ਬੈਟਰ ਮਿਲ ਗਈ ਔਰ ਤੁਸੀਂ ਪੇਮੈਂਟ ਐਕਸਟਰਾ ਕਰ ਦਿੱਤੀ ਹੈ। ਸੋ ਉਹ ਜਿਹੜੀ ਪੈਨੀ ਟੂ ਪੈਨੀ ਇਹਦਾ ਹਿਸਾਬ ਹੈ ਨਾ, ਫਰਮ ਦਾ ਡੇ 1 ਜਿਹੜਾ ਕੰਟਰੈਕਚੁਅਲ ਐਪਲੀਕੇਸ਼ਨ ਹੈ ਉਹਦਾ ਫੁੱਲ ਟਰੈਕ ਆਨਲਾਈਨ ਐਵਰੀਥਿੰਗ, ਔਰ ਜਿੰਨਾ ਵੀ ਤੁਹਾਡਾ ਪੈਸਾ ਜਿਹੜਾ ਪਿਆ 100% FDIC ਇੰਸ਼ੋਰਡ ਪੈਸਾ ਤੁਹਾਡਾ, ਟੋਟਲੀ ਕੰਪਲਾਇੰਟ ਜਿਹੜਾ ਵੀ ਹੈਗਾ, ਉਹਦੇ 'ਚ ਇੱਕ ਵੀ ਪੈਸਾ ਇੱਧਰ ਉੱਧਰ ਉਹ ਨਹੀਂ ਹੋਏਗਾ ਅਖੀਰ ਤੋਂ ਫਸਟ ਫਰਮ ਡੇ 1 ਟੂ ਡੇ। ਜੀ ਸੋ ਤੁਸੀਂ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਕੰਸੋਲੀਡੇਟ ਜੇ ਕਰਨਾ ਹੈ, ਡੈਟ ਨੂੰ ਮਾਫ ਕਰਾਉਣਾ ਹੈ, ਸੈਟਲਮੈਂਟ ਕਰਾਉਣੀ ਆ, ਕੀ ਤੁਹਾਡੀਆਂ ਆਪਸ਼ਨਸ ਨੇ, ਉਹਦੇ ਲਈ ਗੱਲਬਾਤ ਕਰ ਸਕਦੇ ਹੋ ਨਿਰਮਲ ਮਾਨ ਹੁਣਾਂ ਦੇ ਆਫਿਸ ਦੇ ਵਿੱਚ 88889914 888 888 9914। ਕੀ ਇੱਥੋਂ ਇਹ ਫਿਰ ਲੱਗਦਾ ਆ ਵੀ ਜਿੱਦਾਂ ਹੁਣ ਕਹਿੰਦੇ ਵੀ ਬੈਂਕ ਅਗਰੈਸਿਵ ਹੁੰਦੇ, ਜ਼ਿਆਦਾਤਰ ਜਦੋਂ ਕੁਆਰਟਰ ਦੀ ਰਿਪੋਰਟ ਜਾਂ ਉਹਨਾਂ ਨੇ ਆਪਣੇ ਜਿਹੜੇ ਸ਼ੇਅਰ ਹੋਲਡਰਸ ਆ ਉਹਨਾਂ ਨੂੰ ਰਿਪੋਰਟ ਦਿਖਾਉਣੀਆਂ ਹੁੰਦੀਆਂ, ਉਦੋਂ ਵੀ ਜ਼ਿਆਦਾ ਅਗਰੈਸਿਵ ਹੁੰਦੇ ਆ? ਉਦੋਂ ਵੀ ਕੋਈ ਖਾਸ ਟਾਈਮ ਹੁੰਦੇ ਆ ਸਾਲ ਦੇ ਜਦੋਂ ਬੈਂਕਾਂ ਜ਼ਿਆਦਾ ਅਗਰੈਸਿਵਲੀ ਸੈਟਲ ਕਰਦੀਆਂ? ਕਿ ਮਤਲਬ ਕਿਸੇ ਟਾਈਮ ਵੀ ਹੋ ਸਕਦੇ ਨੇ, ਜਿੱਦਾਂ ਤੁਸੀਂ ਕਿਹਾ ਕਿ ਕਦੋਂ ਉਹਨਾਂ ਦੇ ਸਪੈਸ਼ਲ ਰਿਪੋਰਟਸ ਜਦੋਂ ਦੇ ਹੈਵ ਟੂ ਗੋ ਬੈਕ ਟੂ ਦੇਅਰ ਇਨਵੈਸਟਰਸ, ਉਦੋਂ ਹੁੰਦਾ ਸਾਲ ਦੇ ਐਂਡ 'ਚ ਵੀ ਹੋ ਜਾਂਦਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਦੇ ਵਾਂਟ ਟੂ ਰਾਈਟ ਆਫ ਕਿ ਠੀਕ ਹੈ ਐਟਲੀਸਟ ਵਾਂਟ ਟੂ ਕਿ ਸਾਡਾ ਜਿਹੜਾ ਬੈਡ ਡੈਟ ਹੈ ਉਹਨੂੰ ਆਪਾਂ ਕਲੀਅਰ ਕਰਕੇ ਤੇ ਆਪਣੇ ਟੋਟਲ ਜਿਹੜੇ ਐਕਚੁਅਲ ਐਸੈਟਸ ਨੇ ਉਹ ਆਪਾਂ ਪ੍ਰੂਵ ਕਰੀਏ। ਕਈ ਵਾਰ ਇਹਨਾਂ ਨੇ ਹੋਰ ਬੈਂਕ ਅਕਵਾਇਰ ਕਰਨੇ ਹੁੰਦੇ ਨੇ ਜਾਂ ਕਿਸੇ ਬੈਂਕ ਨੇ ਆਪਣਿਆਂ ਨੂੰ ਵੇਚਣਾ ਹੁੰਦਾ, ਕਿਸੇ ਹੋਰ ਬੈਂਕ ਨੇ ਖਰੀਦਣਾ ਹੁੰਦਾ। ਸੋ ਦੇਅਰ ਕੈਨ ਬੀ ਮਲਟੀਪਲ ਸਰਕਮਸਟੈਂਸਸ, ਬਟ ਇਰਰਿਸਪੈਕਟਿਵ ਆਫ ਦੈਟ ਐਜ਼ ਊੜਾ ਵਨ ਆਫ ਦਾ ਓਲਡੈਸਟ ਕੰਪਨੀ, ਸਾਡੀ ਰਿਸਪੌਂਸਿਬਿਲਿਟੀ ਹੈ ਕਿ ਨੋ ਮੈਟਰ ਕਿੱਦਾਂ ਦੇ ਇਨਵਾਇਰਮੈਂਟ ਹੈਗੇ ਆ, ਕਿ ਸਾਨੂੰ ਪਤਾ ਹੈ ਕਿ ਤੁਹਾਨੂੰ ਬੈਸਟ ਸੈਟਲਮੈਂਟ ਕਿਸ ਟਾਈਮ ਤੇ ਕਿੰਨੀ ਮਿਲ ਸਕਦੀ ਹੈ। ਔਰ ਉਹਦੇ ਵਿੱਚ ਹੋਰ ਬੜੀ ਟੈਕਨੀਕਲ ਹੁੰਦੀ ਹੈ, ਕਈ ਵਾਰ ਕੀ ਹੁੰਦਾ ਬੰਦਾ ਜੀ ਭਾਜੀ ਅਸੀਂ ਆਪੇ ਕਿਉਂ ਨਾ ਕਰ ਲਈਏ, ਔਰ ਕਈ ਵਾਰ ਬੈਂਕ ਵੀ ਇਨਕਰੇਜ ਕਰਦੇ ਬਿਕਾਜ਼ ਬੈਂਕਸ ਐਂਡ ਆਲ ਦਾ ਜਿਹੜੇ ਕ੍ਰੈਡੀਟਰਸ ਹੈਗੇ ਨੇ ਉਹ ਸਾਡੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਬਿਕਾਜ਼ ਦੇ ਨੋ ਕਿ ਦੇ ਵਿਲ ਲੂਜ਼, ਕਸਟਮਰ ਵਿਲ ਵਿਨ, ਬਿਕਾਜ਼ ਕਸਟਮਰ ਇਜ਼ ਨਾਟ ਐਜੂਕੇਟਡ। ਜਿਹੜਾ ਕਿਉਂਕਿ ਸਾਡਾ ਤਾਂ ਰੋਜ਼ ਦਾ ਕੰਮ ਹੈ, ਪਿਛਲੇ 20 ਸਾਲ ਦਾ ਕੰਮ ਹੈ, ਔਰ ਇਹ ਬੰਦਾ ਜਿਹੜਾ ਡੈਟ 'ਚ ਪਿਆ ਉਹਦਾ ਅੱਜ ਦਾ ਹੁੰਦਾ, ਉਹ ਕਹਿੰਦੇ ਜੀ ਅਸੀਂ ਤੁਹਾਨੂੰ ਸੈਟਲਮੈਂਟ ਦੇ ਦਾਂਗੇ। ਔਰ ਬੜੀ ਕਾਮਨ ਪ੍ਰੈਕਟਿਸ ਹੈ ਇਹ ਕਲੈਕਸ਼ਨ ਕੰਪਨੀਆਂ ਜਿਹੜੀਆਂ ਨੇ ਤਕਰੀਬਨ ਬਹੁਤ ਝੂਠੀਆਂ ਅਤੇ ਬੜਾ ਵੱਧ ਘੱਟ ਗਲਤ ਕੰਮ ਕਰਦੀਆਂ ਨੇ। ਉਹਦੇ 'ਚ ਕੀ ਹੁੰਦਾ ਕਿ ਉਹ ਕਹਿਣਗੇ ਹਾਂਜੀ ਤੁਸੀਂ ਸੈਟਲਮੈਂਟ ਕਰਨੀ ਹੈ, ਇੱਦਾਂ ਕਰੋ ਸਾਨੂੰ $500 ਦੀ ਪੇਮੈਂਟ ਭੇਜ ਦਿਓ ਜਾਂ $1,000 ਦੀ ਪੇਮੈਂਟ ਭੇਜ, ਜਿੰਨੀ ਵੀ ਕਹਿ ਦੇਣੀ ਆ ਪੇਮੈਂਟ ਭੇਜ ਦਿੰਦੇ ਨੇ। ਔਰ ਉਹਦੇ 'ਚ ਮਲਟੀਪਲ ਸਿਨੈਰੀਓ, ਫॉर ਐਗਜ਼ਾਮਪਲ ਕਈ ਵਾਰ ਉਹਦੀ ਪੇਮੈਂਟ ਇੰਨੀ ਪੁਰਾਣੀ ਹੋ ਜਾਂਦੀ ਹੈ ਕਿ ਉਹਦੀ ਸਟੈਚੂਰੀ ਲਿਮਿਟ ਖਤਮ ਹੋਈ ਹੁੰਦੀ ਹੈ। ਉਹਦਾ ਕੀ ਮਤਲਬ ਹੁੰਦਾ? ਸਟੈਚੂਰੀ ਲਿਮਿਟ ਹੁੰਦੀ ਹੈ ਕਿ ਹਰ ਸਟੇਟ ਦੀ ਵੱਖਰਾ ਲਿਮਿਟ ਹੈ ਕਿ ਤੁਸੀਂ ਤੁਹਾਡਾ ਪੈਸੇ ਕਿੰਨੇ ਸਾਲ ਤੱਕ ਕਲੈਕਟੇਬਲ ਨੇ। ਅੱਛਾ, ਮਤਲਬ ਫॉर ਐਗਜ਼ਾਮਪਲ ਕੈਲੀਫੋਰਨੀਆ ਦੀ ਜੇਲ੍ਹ ਲਈ, ਕੈਲੀਫੋਰਨੀਆ 4 ਸਾਲ ਤੱਕ ਉਹਨਾਂ ਦੀ ਲਿਮਿਟ ਹੈਗੀ ਹੈ, ਦੇ ਕੈਨ ਗੋ ਐਂਡ ਸੂ ਯੂ ਇਨ 4 years। 4 ਸਾਲ ਤੁਸੀਂ ਟੱਪ ਗਏ ਤੇ ਤੋ ਜਿਹੜਾ ਉਹਨਾਂ ਕੋਲ ਸੂ ਨਹੀਂ ਕਰ ਸਕਦੇ ਤੁਹਾਨੂੰ। ਅੱਛਾ, ਸੋ ਉਹਦੇ 'ਚ ਕੀ ਕਰਦੇ ਨੇ ਉਹ ਬੰਦੇ ਨੂੰ ਬਰਗਲਾ ਲੈਂਦੇ, ਇੱਦਾਂ ਕਰੋ ਤੁਸੀਂ ਮੈਨੂੰ $1 ਦੀ ਪੇਮੈਂਟ ਭੇਜ ਦਿਓ, 10 ਮਿੰਟ ਰੀਨਿਊ ਹੋ ਜਾਂਦੇ ਆ। ਜੇ $1 ਦੀ ਭੇਜਦਾ ਤੁਹਾਡੇ 400 ਉਹਨਾਂ ਨੂੰ ਹੋਰ ਮਿਲ ਗਏ। ਸੋ ਉਹ ਕਰ ਦਿੱਤਾ। ਕਈ ਵਾਰੀ ਕਹਿੰਦੇ ਨੇ ਕਿ ਚਲੋ ਤੁਸੀਂ ਇੱਦਾਂ ਕਿ ਤੁਹਾਡੀ 10,000 ਦੀ ਸੀ, ਮੈਨੂੰ 2,000 ਭੇਜ ਦਿਓ ਅਸੀਂ ਸੈਟਲ ਕਰ ਦਿੰਦੇ ਹਾਂ। ਉਹ ਬੰਦਾ 2,000 ਭੇਜ ਦਿੰਦਾ, ਉਹ ਅੱਛਾ ਸੈਟਲ ਕਰਦੇ ਨਹੀਂ, ਸੈਟਲ ਫੇਰ ਨਹੀਂ ਕਰਦੇ, ਦੁਬਾਰਾ ਫੇਰ ਕਰ ਦਿੰਦੇ ਨੇ, ਫੇਰ ਸ਼ੁਰੂ ਕਰ ਦਿੰਦੇ। ਫਿਰ ਬੰਦਾ ਕਹਿੰਦਾ ਹੁਣ 2 ਵੀ ਗਏ ਨੇ, ਚਲੋ 4 ਹੋਰ ਪੇ ਕਰਦੇ, ਜਿੰਨਾ ਮੈਕਸਿਮਮ ਪੇ ਕਰਕੇ ਤੇ ਆਪਾਂ ਜਾਂਚ ਕਰ ਸੈਟਲ ਕਰ ਲਈਏ। ਫਿਰ
ਕਈ ਵਾਰ ਕੀ ਹੁੰਦਾ ਉਹਦੇ ਬਾਅਦ ਤੁਹਾਡੇ ਉਹ ਨੈਗੇਟਿਵ ਰਿਪੋਰਟਿੰਗ ਇੰਨੀ ਕਰ ਦਿੰਦੇ ਨੇ ਕਿ ਮੁੜ ਕੇ ਉਹ 8-8 10 ਸਾਲ ਉਹ ਨਹੀਂ ਨਿਕਲਦੀ। ਸੋ ਜਿਹੜੀਆਂ ਟੈਕਨੀਕਲ ਘੁੰਡੀਆਂ ਨੇ ਜਿਹੜੀਆਂ ਉਹ ਜਿਹੜੀਆਂ ਐਡਰੈਸ ਉਹਦੇ ਬਾਅਦ 'ਚ ਇੱਕ ਹੋਰ ਕੀ ਹੁੰਦਾ ਕਿ ਜਿਹੜਾ ਇੱਕ ਹੈਗਾ FDCPA ਫਿਰ ਡੈਟ ਕਲੈਕਸ਼ਨ ਪ੍ਰੈਕਟਿਸ ਐਕਟ। ਉਹਦੇ 'ਚ ਕੀ ਹੈ ਕਿ ਤੁਹਾਨੂੰ ਜਿਹੜਾ ਡੈਟ ਕਲੈਕਸ਼ਨ ਕਰਦੇ ਨੇ ਜਿਹੜੀ ਕਲੈਕਸ਼ਨ ਕੰਪਨੀਆਂ ਨੇ ਉਹਨਾਂ ਨੂੰ ਇੱਕ ਪ੍ਰੋਟੋਕਾਲ ਫਾਲੋ ਕਰਨੀ ਹੁੰਦੀ ਹੈ ਲੋਕਾਂ ਦੀ ਪ੍ਰਾਈਵੇਸੀ ਦੀ, ਉਹਨਾਂ ਦੇ ਸਾਰੇ ਸਿਸਟਮ ਦੀ। ਫੋਰ ਐਗਜ਼ਾਮਪਲ ਮੈਂ ਕੁਝ ਐਗਜ਼ਾਮਪਲ ਬਹੁਤ ਲੰਮਾ ਚੌੜਾ ਚਿੱਟਾ ਪਰ ਤੁਹਾਨੂੰ ਦੋ ਛੋਟੇ ਐਗਜ਼ਾਮਪਲ ਦੇਣਾ ਕਿ ਫੋਰ ਐਗਜ਼ਾਮਪਲ ਕਿ ਤੁਸੀਂ 8 ਵਜੇ ਤੋਂ ਪਹਿਲਾਂ ਤੇ 6 ਵਜੇ ਤੋਂ ਬਾਅਦ ਕਿਸੇ ਨੂੰ ਕਾਲ ਨਹੀਂ, 5 ਵਜੇ ਤੋਂ ਬਾਅਦ ਕਿਸੇ ਨੂੰ ਕਾਲ ਨਹੀਂ ਕਰ ਸਕਦੇ ਕਲੈਕਸ਼ਨ ਵਾਸਤੇ, ਬਿਕੋਜ਼ ਉਹਨਾਂ ਦਾ ਆਪਣੀ ਪ੍ਰਾਈਵੇਟ ਲਾਈਫ ਹੈ। ਹੁਣ ਕੋਈ ਕਲੈਕਸ਼ਨ ਕੰਪਨੀ ਤੁਹਾਨੂੰ ਕਾਲ ਕਰ ਲੈਂਦੀ ਹੈ ਉਸ ਤੋਂ ਪਹਿਲਾਂ, ਦੈਟਸ ਅ ਵਾਇਲੇਸ਼ਨ। ਕੋਈ ਕਲੈਕਸ਼ਨ ਕੰਪਨੀ ਤੁਹਾਨੂੰ ਫੋਨ ਕਰਕੇ ਧਮਕਾ ਨਹੀਂ ਸਕਦੀ, ਡਰਾ ਨਹੀਂ ਸਕਦੀ, ਉਹ ਵਾਇਲੇਸ਼ਨ ਹੈ। ਤੁਹਾਨੂੰ ਇੱਕ ਕਲੈਕਸ਼ਨ ਕੰਪਨੀ ਮੰਨ ਲਓ ਕਿ ਮੈਂ ਤੁਹਾਡਾ ਫਰੈਂਡ ਹਾਂ ਜਾਂ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਹੁਣ ਕੋਈ ਕਲੈਕਸ਼ਨ ਕੰਪਨੀ ਮੈਨੂੰ ਫੋਨ ਕਰਕੇ ਨਹੀਂ ਕਹਿ ਸਕਦੀ ਕਿ ਹਾਂ ਰਾਜ ਨੇ ਮੇਰੇ ਪੈਸੇ ਦੇਣੇ ਨੇ, ਦੈਟ ਇਜ਼ ਆਲਸੋ ਵਾਇਲੇਸ਼ਨ। ਇੱਦਾਂ ਦੀਆਂ ਬੜੀਆਂ ਵਾਇਲੇਸ਼ਨ ਨੇ ਜਿਹੜੀ ਕਰ ਲੈਂਦੀਆਂ ਨੇ। ਤਾਂ ਕਈ ਵਾਰੀ ਕੀ ਹੁੰਦਾ ਕਿ ਜਦੋਂ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਕੀ ਹੁੰਦਾ ਕਿ ਅਸੀਂ ਪੈਸੇ ਜੇ ਉਹਨਾਂ ਨੇ ਵਾਇਲੇਸ਼ਨ ਕੀਤੀ ਔਰ ਤੁਸੀਂ ਪ੍ਰੋਪਰਲੀ ਡਾਕੂਮੈਂਟੇਸ਼ਨ ਵੈਲ ਕੀਤੀ ਹੈ, ਯੂ ਆਰ ਐਨਰੋਲਡ ਵਿਦ ਅਟਰਨੀ, ਜਿੱਦਾਂ ਅਟਰਨੀ ਬੇਸ ਅਸੀਂ ਕਰਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਦੈਨ ਪੈਸੇ ਤਾਂ ਉਹਨਾਂ ਦੇ ਵਾਪਸ ਹੀ ਕਰਨੇ ਹੁੰਦੇ, ਕਈ ਵਾਰ ਉਹਨਾਂ ਨੂੰ ਉਲਟੇ ਦੇਣੇ ਪੈ ਜਾਂਦੇ ਬਿਕੋਜ਼ ਆਫ ਦ ਵਾਇਲੇਸ਼ਨ। ਕਿ ਕਈ ਵਾਰ ਤੁਸੀਂ 10,000 ਦੇਣਾ ਤੇ ਇਹ ਹੁੰਦਾ ਕਿ ਉਹ 10,000 ਤੇ ਉਹ ਮਾਫ ਹੁੰਦਾ ਹੀ ਹੁੰਦਾ, ਉਹ ਦੇ ਕੇ ਛੋੜਦੇ ਨੇ। ਸੋ ਇਹ ਨਿੱਕੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਓਵਰਆਲ ਉਹਨਾਂ ਦਾ ਮੈਕਸਿਮਮ ਮਕਸਦ ਇਹ ਹੈ ਕਿ ਕਲੈਕਸ਼ਨ ਕੰਪਨੀਆਂ ਦਾ, ਬੈਂਕਸ ਦਾ, ਕਿ ਜਿੰਨਾ ਵੀ ਜਿਹੜਾ ਕਸਟਮਰ ਹੈ ਉਹਨੂੰ ਆਪਾਂ ਐਕਸਕਲੂਡ ਰੱਖੀਏ, ਵੱਖਰਾ ਰੱਖੀਏ, ਉਹਨੂੰ ਇਕੱਲੇ ਨੂੰ ਰੱਖੀਏ, ਉਹਨੂੰ ਆਪਾਂ ਡਰਾ ਸਕਦੇ ਹਾਂ, ਉਹਨੂੰ ਘਬਰਾ ਸਕਦੇ ਹਾਂ, ਉਹਨਾਂ ਕੋਲ ਮੈਕਸਿਮਮ ਕਲੈਕਸ਼ਨ ਕਰ ਸਕਦੇ ਹਾਂ। ਤਾਂ ਮਿੰਟ ਅ ਪ੍ਰੋਫੈਸ਼ਨਲ ਗੈਟ ਇਨਵੋਲਵ ਫਿਰ ਉਹਨਾਂ ਦੀ ਜਿਹੜੀ ਲੈਵਰੇਜ ਆ ਘਟ ਜਾਂਦੀ ਹੈ। ਨਾਲੇ ਇਦਾਂ ਵੀ ਆ ਨਾ ਜਿੱਦਾਂ ਵੀ ਇੱਕ ਹੋਲਸੇਲ ਹੋ ਜਾਂਦਾ ਆ ਜੀ ਤੁਸੀਂ ਇੰਨੇ ਸਾਰੇ ਜਾਣਿਆਂ ਦਾ ਇਕੱਠਾ ਮਿਲ ਕੇ ਕਰਨਾ ਆ, ਕਿੱਥੇ ਇੱਕ ਪਾਸੇ 10,000 ਵਾਲੇ ਨਾਲ ਉਹਨੇ ਕਰਨਾ ਹੈ ਸੈਟਲ, ਕਿੱਥੇ ਉਹਨੇ 10 ਮਿਲੀਅਨ ਵਾਲੇ ਨਾਲ ਕਰਨਾ ਹੈ। ਜ਼ਮੀਨ ਅਸਮਾਨ ਦਾ ਫਰਕ ਉਸ ਦੇ ਵਿੱਚ ਜਿਹੜਾ ਉਹ ਪੈ ਜਾਂਦਾ ਆ। ਸੋ ਡੈਫੀਨੇਟਲੀ ਜੇ ਤੁਸੀਂ ਸੋਚ ਰਹੇ ਆ ਵੀ ਡੈਟ ਦੇ ਕਰਕੇ ਲੱਕ ਟੁੱਟਿਆ ਪਿਆ, ਥੋੜ੍ਹਾ ਜਿਹਾ ਸਾਹ ਲੈਣਾ ਚਾਹੁੰਦੇ ਆ, ਦੇਖਣਾ ਚਾਹੁੰਦੇ ਆ ਵੀ ਕਿੱਦਾਂ ਦੁਬਾਰਾ ਮੁੜ ਪੈਰਾਂ 'ਤੇ ਖੜੇ ਹੋਈਏ, ਤਾਂ ਕਾਲ ਕਰੋ ਇਹਨਾਂ ਨੂੰ 8888889914 ਦੇ ਉੱਤੇ। ਡਿਲੀਕੁਐਂਸੀ ਰੇਟ ਤੁਸੀਂ ਦੱਸਿਆ ਵੀ 50% ਤੋਂ ਉੱਤੇ ਜਿਹੜਾ ਮਿਨੀਮਮ ਜਾਂਦੇ ਪਏ ਡਿਲੀਕੁਐਂਸੀ ਰੇਟ ਡਿਫਰੈਂਟ ਹੈ। ਆਈ ਥਿੰਕ ਔਨ ਐਵਰੇਜ ਡਿਲੀਕੁਐਂਸੀ ਰੇਟ ਹਰ ਸਟੇਟ ਦਾ ਵੱਖਰਾ ਇਸ ਟਾਈਮ ਔਨ ਐਨੀ ਐਵਰੇਜ ਬੀਟਵੀਨ ਐਨੀਵੇਅਰ ਬੀਟਵੀਨ 17 ਤੋਂ ਲੈ ਕੇ 25% ਤੱਕ ਲੋਕਾਂ ਦਾ ਡਿਕਲੋ। ਜੇ 25% ਲਈਏ ਆਲਮੋਸਟ ਐਵਰੀ 4th ਪਰਸਨ, ਚੌਥਾ ਬੰਦਾ, ਹਰ ਬੰਦਾ ਇਸ ਟਾਈਮ ਉਹ ਪੇਮੈਂਟਾਂ ਬਿਹਾਈਂਡ ਨੇ, ਉਹ ਦੇ ਨਹੀਂ ਰਿਹਾ, ਉਹ 3 ਮਹੀਨੇ ਬਿਹਾਈਂਡ ਨੇ, 3 ਮਹੀਨੇ ਉਹਨਾਂ ਦੀ ਪੇਮੈਂਟਾਂ ਬਿਹਾਈਂਡ ਨੇ। ਔਰ ਕਈ ਵਾਰੀ ਕਿਹੜਾ ਕੰਸਰਨ ਹੁੰਦਾ ਜੀ ਅਸੀਂ ਜੇ ਪੇਮੈਂਟਾਂ ਪਿੱਛੇ ਭਰਤੀਆਂ ਤਾਂ ਸਾਡਾ ਕ੍ਰੈਡਿਟ ਖਰਾਬ ਹੋ ਜਾਊਗਾ। well ਕ੍ਰੈਡਿਟ ਜੇ ਤੁਹਾਡਾ ਠੀਕ ਵੀ ਹੈਗਾ ਔਰ ਤੁਹਾਡਾ ਕਰਜ਼ਾ ਨੱਕੋ ਨੱਕ ਭਰਿਆ ਪਿਆ ਤਾਂ ਵੀ ਕਰਜ਼ਾ ਕੋਈ ਦਿੰਦਾ ਨਹੀਂ ਹੈਗਾ। ਬਿਕੋਜ਼ ਜਿਹੜੀ ਡੈਟ ਟੂ ਇਨਕਮ ਰੇਸ਼ੀਓ ਤੁਸੀਂ ਕਰਜ਼ਾ ਲੈਣ ਕਿਤੇ ਵੀ ਜਾਓ, ਜੇ ਘਰ ਵਾਸਤੇ ਜਾਂ ਕਿਸੇ ਚੀਜ਼ ਵਾਸਤੇ ਵੀ, ਉਹ ਪਹਿਲਾਂ ਦੇਖਦੇ ਕਿ ਤੁਹਾਡੀ ਬੋਰੋਇੰਗ ਪਾਵਰ ਕਿੰਨੀ ਹੈ। ਔਰ ਜੇ ਤੁਸੀਂ ਬੋਰੋਇੰਗ ਪਾਵਰ ਤੋਂ ਪਹਿਲਾਂ ਹੀ ਜ਼ਿਆਦਾ ਮੈਕਸ ਆਊਟ ਕਰ ਚੁੱਕੇ ਹੋ ਤਾਂ ਤੁਹਾਨੂੰ ਕਰਜ਼ਾ ਫੇਰ ਵੀ ਨਹੀਂ ਮਿਲਦਾ ਹੀ ਨਹੀਂ। ਔਰ ਜਦੋਂ ਤੁਸੀਂ ਸੈਟਲ ਕਰ ਲੈਂਦੇ ਹੋ, ਉਹ ਜਿਹੜਾ ਸੈਟਲ ਕਲੀਅਰ ਹੋਣ ਨਾਲ ਤੁਹਾਡਾ ਜਿਹੜਾ ਡੈਟ ਆ ਉਹ ਜ਼ੀਰੋ ਹੋ ਜਾਂਦਾ, ਤਾਂ ਤੁਹਾਡੀ ਡੈਟ ਟੂ ਇਨਕਮ ਰੇਸ਼ੀਓ ਫੇਰ ਵੀ ਹੋ ਜਾਂਦੀ ਹੈ। ਤੁਸੀਂ ਦੁਬਾਰਾ ਵਿਦਿਨ ਫਿਊ ਈਅਰਸ ਤੁਸੀਂ ਨਵੰਬਰ 9 ਆਈ ਥਿੰਕ ਸਾਡੇ ਇੱਦਾਂ ਦੇ ਹੈਗੇ ਨੇ ਕਲਾਇੰਟ ਜਿਨ੍ਹਾਂ ਨੂੰ ਓਵਰ 500,000 ਡੈਟ 2 ਤੋਂ 4 ਸਾਲ ਸੈਟਲ ਕੀਤਾ, ਉਹਨਾਂ ਨੇ ਦੁਬਾਰਾ ਮੋਟਲ, ਹੋਟਲ, ਗੈਸ ਸਟੇਸ਼ਨ ਕਈ ਕੁਛ ਲੈ ਲਿਆ। ਔਰ ਕਈ ਇੱਦਾਂ ਜਿਵੇਂ ਮੈਂ ਕਹਿੰਦੇ 8-8 ਸਾਲ ਵੇਟ ਕਰਦੇ ਪਏ ਨੇ ਕਿ ਅਸੀਂ ਕਰਜ਼ਾ ਲੈਣਾ, ਅਸੀਂ ਕ੍ਰੈਡਿਟ ਨਾ ਖਰਾਬ ਹੋ ਜਾਏ। ਉਹ ਜਿੰਨੇ ਦੇਣੇ ਹਨ ਉਹ ਤੋਂ ਆਲਰੇਡੀ 3-4 ਗੁਣਾ ਵੱਧ ਪੇ ਕਰ ਚੁੱਕੇ ਨੇ, ਤੇ ਲਾਈਫ ਉਹਨਾਂ ਦੀ ਫਿਰ ਉੱਥੇ ਸਟੈਗਨੈਂਟ ਕਰੀ ਉੱਥੇ ਜੀ। ਅੱਛਾ, ਜੋ ਬਾਰ-ਬਾਰ ਇਹ ਸ਼ਬਦ ਵਰਤਿਆ ਜਾ ਰਿਹਾ ਸੈਟਲਮੈਂਟ, ਕੰਸੋਲੀਡੇਸ਼ਨ, ਕੀ ਫਰਕ ਹੁੰਦਾ ਆ? ਕੰਸੋਲੀਡੇਸ਼ਨ 'ਚ ਇਹ ਹੁੰਦਾ ਕਿ ਆਪਾਂ ਜਨਰਲੀ ਇਹੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਇੰਟਰਸਟ ਰੇਟ ਹੈ ਉਹਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਾ ਮੈਕਸਿਮਮ ਤੇ ਘਟਾ ਸਕੀਏ। ਜੇ ਆਪਾਂ 24% ਹੈ, ਜੀ ਮਿਨੀਮਮ ਤਾਂ 20% ਤੇ ਹੈਗਾ ਹੈ, 21% ਹੈਗਾ। ਜੇ ਆਪਾਂ ਘਟਾ 20 ਲੈ ਲਈਏ, 20 ਘਟਾ ਕੇ 20 ਤੋਂ 10% ਲੈ ਲਿਆ, ਜਿਹੜਾ ਕਰਜ਼ਾ ਤੁਹਾਡਾ 40 ਸਾਲ 'ਚ ਪੇ ਹੋਣਾ ਹੈ 20 'ਚ ਪੇ ਹੋ ਜਾਏਗਾ। ਸਟਿਲ ਉਹਦੇ 'ਚ ਪ੍ਰੋਬਲਮ ਹੁੰਦਾ ਕਿ ਅਸੀਂ ਬੜੇ ਲੋਕਾਂ ਨੂੰ ਓਵਰ 80% ਇਹ ਹੁੰਦਾ ਕਿ ਉਹ ਸ਼ੁਰੂ ਕਰ ਲੈਂਦੇ ਨੇ ਕੰਸੋਲੀਡੇਸ਼ਨ ਕਿ ਕੋਈ ਗੱਲ ਨਹੀਂ ਭਾਜੀ ਅਸੀਂ ਪੈਸੇ ਪੂਰੇ ਦੇਣੇ ਨੇ, ਹੌਲੀ ਹੌਲੀ ਪੇ ਕਰ ਲਾਂਗੇ, ਜਿਹੜਾ ਅਸੀਂ 10 'ਚ ਕਰਨਾ, 40 'ਚ ਕਰਨਾ, ਅਸੀਂ 20 'ਚ ਕਰ ਲਾਂਗੇ। ਪਰ ਬਿਕੋਜ਼ ਲਾਈਫ ਆਲਰੇਡੀ ਸਟ੍ਰੈਸਡ ਹੈ, ਇਨਕਮ ਦਾ ਇਸ਼ੂ ਹੈ, ਉਹ 2-3-4 ਸਾਲ ਬਾਅਦ ਫਿਰ ਜਾ ਕੇ ਕਹਿੰਦਾ ਜੀ ਹੁਣ ਭਾਈ ਸੈਟਲ ਕਰ ਦਿਓ ਸਾਡਾ। ਉਸ ਤੋਂ ਬਜਾਏ ਬੈਟਰ ਇਹ ਹੈ ਕਿ ਤੁਸੀਂ ਪਹਿਲੇ ਤੇ ਸੈਟਲ ਕਰ ਦਿਓ, ਵਿਦਿਨ 2 ਜਾਂ 4 ਈਅਰਸ ਤੁਸੀਂ ਪੇ ਆਫ ਕਰ ਲੋਗੇ ਔਰ ਤੁਹਾਡੀ ਨੈਕਸਟ 2 to 3 ਈਅਰਸ ਯੂ ਆਰ ਸਟਿਲ ਬੈਕ ਔਨ ਟਰੈਕ, 100% ਤੁਹਾਡੀ ਨਾਰਮਲ ਹੋ ਜਾਏਗੀ। ਇਹਦਾ ਬੈਨੀਫਿਟ ਇਹ ਹੈਗਾ। ਕਈ ਵਾਰ ਬੰਦੇ ਕਹਿੰਦੇ ਜੀ ਅਸੀਂ ਬੈਂਕਰਪਸੀ ਫਾਈਲ ਕਰਨੀ ਹੈ, 7 ਕਰ ਲਈ, 13 ਕਰ ਲਈ, ਹੁਣ 13 ਜਾਂ 11 ਕੀਤੀ, ਉਹਦੇ ਤੁਹਾਡਾ ਡੈਟ ਫਿਰ ਰੀਸਟਰਕਚਰ ਕਰ ਲੈਣਾ। ਉਹ ਜਿੰਨੇ ਤੁਹਾਡੇ ਦੇਣੇ ਨੇ ਮੈਕਸ, ਜਿੰਨੇ ਤੁਸੀਂ ਅਫੋਰਡ ਕਰ ਸਕਦੇ ਹੋ ਉਹਦੀ ਪੇਮੈਂਟਾਂ ਬਣਾ ਲਓ, ਪਲੱਸ ਤੁਹਾਡੇ ਹਿਸਟਰੀ 'ਚ ਬੈਂਕਰਪਸੀ ਆ ਗਈ। ਸੋ ਯੂ ਆਰ ਬੈਂਕਰਪਟ ਐਂਡ ਯੂ ਸਟਿਲ ਮੇਕਿੰਗ ਪੇਮੈਂਟਸ। ਇਹ ਤਾਂ ਸਟਿਲ ਓਨਲੀ ਮੇਕਿੰਗ ਪੇਮੈਂਟ ਡੈਟ ਸਰਟੀਫਿਕੇਟ। ਹੁਣ 7 ਜਿਹੜਾ ਬੁਸ਼ ਐਡਮਿਨਿਸਟ੍ਰੇਸ਼ਨ ਨੇ ਇੰਨੀ ਮੁਸ਼ਕਿਲ ਕਰ ਦਿੱਤੀ ਹੈ, ਇਟਸ ਆਲਮੋਸਟ ਟੂ ਬਿਕੋਜ਼ ਤੁਹਾਡੀ ਕਾਊਂਟੀ ਦੀ ਟੋਟਲ ਇਨਕਮ ਕਿੰਨੀ ਇਨਕਮ ਹੈ
ਓਵਰਆਲ ਜੇ ਤੁਸੀਂ ਬੈਂਕਰਪਸੀ ਲਈ ਅਪਰੂਵ ਵੀ ਹੋ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਆਪਣੇ ਤੁਹਾਡੇ ਕੰਪਨੀ ਦੇ ਜਾਂ ਤੁਹਾਡੇ ਆਪਣੇ ਨਾਂ ਤੇ ਚੀਜ਼ਾਂ ਹੈਗੀਆਂ ਨੇ ਉਹਨੂੰ ਪਹਿਲਾਂ ਲਿਕੁਇਡੇਟ ਕਰਨਾ ਪੈਂਦਾ। ਅੱਛਾ, ਵੇਚਣਾ ਪੈਂਦਾ। ਸਾਰਾ ਕੁਝ ਵੇਚ ਦਿੱਤਾ, ਉਹਦੇ ਬਾਅਦ ਮੰਨ ਲਓ ਕਿ ਮੈਂ ਹੁਣ $1 ਮਿਲੀਅਨ ਦੇਣਾ ਸੀ, ਸਾਰਾ ਸਮਾਨ ਵੇਚ ਕੇ ਮੈਂ $500,000 ਦਿੱਤਾ, ਉਹ ਜਿਹੜਾ ਬਾਕੀ $500,000 ਮੈਨੂੰ ਰਾਈਟ ਆਫ ਹੋ ਜਾਏਗਾ। ਸੋ ਮੈਜੋਰਿਟੀ ਕੇਸਾਂ ਦੇ ਵਿੱਚ ਐਂਡ ਦੈਨ ਅਗਲੇ 7 ਤੋਂ 10 ਸਾਲ ਲਈ ਤੁਸੀਂ ਟੋਟਲੀ ਲਾਈਕ ਇਟਸ ਅ ਫਾਈਨੈਂਸ਼ੀਅਲ ਸੁਸਾਈਡ ਫॉर ਨੈਕਸਟ 7 to 10 ਇਅਰਸ। ਤੁਸੀਂ ਕੋਈ ਘਰ ਲੈਣਾ ਹੋਏ, ਗੱਡੀ ਲੈਣੀ ਹੋਏ, ਆਲਮੋਸਟ ਇੰਪੋਸੀਬਲ। ਬਹੁਤ ਸਾਰੇ ਕੇਸਿਸ ਦੇ ਵਿੱਚ ਜੇ ਤੁਹਾਡੀ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਾਂ ਕਿਸੇ ਗਵਰਨਮੈਂਟ ਇੰਸਟੀਟਿਊਸ਼ਨ ਨੌਕਰੀ ਲੈਣੀ ਹੈ, ਬੈਂਕਰਪਸੀ ਜੇ ਕਿਸੇ ਦੀ ਹੈਗੀ ਹੈ ਤਾਂ ਉਹ ਨੌਕਰੀ ਵੀ ਨਹੀਂ ਮਿਲਦੀ ਬਿਕਾਜ਼ ਯੂ ਆਰ ਨਾਟ ਕ੍ਰੈਡਿਟ ਵਰਥੀ, ਯੂ ਆਰ ਨਾਟ ਟਰਸਟ ਵਰਥੀ ਪਰਸਨ। ਠੀਕ ਹੈ। ਸੋ ਬੈਂਕਰਪਸੀ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਦਿਵਾਲੀਆਪਨ, ਉਹ ਬਿਲਕੁਲ ਲਾਸਟ ਰਿਜ਼ੋਰਟ ਹੈ। ਕਿਉਂਕਿ ਤੁਸੀਂ ਕਿਸੇ ਬੈਂਕਰਪਸੀ ਅਟਰਨੀ ਨਾਲ ਗੱਲ ਕਰੋਗੇ, ਉਹਨਾਂ ਦਾ ਕੰਮ ਹੀ ਹੈ ਤਾਂ ਉਹਨਾਂ ਵਾਸਤੇ ਤਾਂ ਫਸਟ ਰਿਜ਼ੋਰਟ ਹੀ ਹੈ। ਬਟ ਐਜ਼ ਅ ਐਜੂਕੇਟਡ ਬੋਰੋਰ, ਐਜ਼ ਅ ਐਜੂਕੇਟਡ ਕਸਟਮਰ, ਜਿਹਦੇ ਵੀ ਤੁਸੀਂ ਕੰਮ ਕਰਨਾ ਉਹਦਾ ਥੋੜਾ ਜਿਹਾ ਰਿਸਰਚ ਕਰ ਲਓ ਔਰ ਤੁਸੀਂ ਸਾਡੇ ਸਟਾਫ ਨਾਲ ਗੱਲ ਕਰ ਲਓ ਐਂਡ ਦੇ ਵਿਲ ਗਿਵ ਯੂ ਫੁੱਲ ਆਨਸਰ, ਫੁੱਲ ਆਪਸ਼ਨਸ। ਉਹਦੇ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕੀ ਪਿਕ ਕਰਨਾ। ਨੰਬਰ ਇੱਕ ਵਾਰੀ ਫਿਰ ਦੱਸ ਦਿਓ। ਨੰਬਰ ਹੈ ਜੀ 888 9914 888-888-9914 ਔਰ ਵੈਬਸਾਈਟ ਹੈ oora.org, OORAA.org। ਅੱਛਾ, ਤੇ ਇਸ ਮੌਕੇ ਗੈਸ ਪ੍ਰਾਈਸਾਂ ਥੋੜ੍ਹੀਆਂ ਜਿਹੀਆਂ ਘਟੀਆਂ ਆ, ਕ੍ਰੈਡਿਟ ਕਾਰਡ ਬੈਲੈਂਸ ਕਿੰਨਾ ਹੈ ਇਸ ਟਾਈਮ ਚੱਲ ਰਿਹਾ? ਔਨ ਐਵਰੇਜ ਜੇ ਆਪਾਂ ਘਰ ਹਾਊਸ ਹੋਲਡ ਕਿਸੇ ਵੀ ਹਾਊਸ ਹੋਲਡ ਦੀ ਗੱਲ ਕਰੀਏ, ਤਕਰੀਬਨ $7,500 ਜਿਹੜਾ ਔਨ ਐਵਰੇਜ ਗੈਸ ਚੱਲਦਾ ਪਿਆ। ਬਾਕੀ ਸਟੇਟ ਉੱਤੇ ਡਿਪੈਂਡ ਕਰਦਾ, ਕਈ ਸਟੇਟਾਂ 'ਚ ਘੱਟ ਹੈ, ਕਈ 'ਤੇ ਜ਼ਿਆਦਾ, ਪਰ 7600 ਜਿਹੜਾ ਐਵਰੇਜ ਇੰਟਰਸਟ ਜਿਹੜਾ ਪਰ ਹਾਊਸ Credit card balance। ਕ੍ਰੈਡਿਟ ਕਾਰਡ ਦਾ ਡੈਟ ਬੈਲੈਂਸ ਹੈਗਾ ਇਸ ਟਾਈਮ, ਔਰ ਹਰ ਮਹੀਨੇ ਵੱਧਦਾ ਪਿਆ ਬਿਕਾਜ਼ ਪੀਪਲ ਆਰ ਗੋਇੰਗ ਥਰੂ ਹਾਰਡਸ਼ਿਪ। ਹੁਣ ਹੁਣ ਮਹੀਨੇ ਚੱਲਦੇ ਪਏ ਨੇ ਦਸੰਬਰ ਦਾ, ਇਹਦੇ 'ਚ ਆਉਣ ਵਾਲੇ ਮਹੀਨੇ ਵਧਣਾ ਕਿਉਂਕਿ ਹੁਣ ਲੋਕਾਂ ਨੇ ਖਾਸ ਕਰ ਗਿਫਟਾਂ ਲੈਣੀਆਂ ਨੇ, ਪਾਰਟੀ ਜਾਣੀ ਹੈ, ਵਕੇਸ਼ਨ 'ਤੇ ਜਾਣਾ। ਆਪਣੇ ਜਿਹੜੇ ਇਮੀਗ੍ਰੈਂਟਸ ਨੇ ਉਹ ਵੀ ਇੰਡੀਆ ਵਕੇਸ਼ਨ 'ਤੇ ਜਾਂਦੇ ਨੇ। ਹੁਣ ਇਹਦਾ ਜਿਹੜਾ ਅਸਲੀ ਰਿਜ਼ਲਟ ਆਉਣਾ ਜਨਵਰੀ ਤੇ ਫੈਬਰੀ 'ਚ ਆਉਣਾ। ਜਿਹੜੇ ਕ੍ਰੈਡਿਟ ਕਾਰਡ ਨੇ ਔਨ ਐਵਰੇਜ 20 to 30% ਲੋਕਾਂ ਦੇ ਆਲਰੇਡੀ ਵਧੇ ਹੁੰਦੇ ਨੇ। ਸੋ ਇਹ ਅੱਛਾ, ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਜਾਂ ਖਾਸ ਕਰਕੇ ਹੁਣ ਜਦੋਂ ਕ੍ਰੈਡਿਟ ਕਾਰਡਸ ਦੇ ਨਾਲ ਆਪਾਂ ਸਾਰੇ ਜਣੇ ਡੀਲ ਕਰਦੇ ਹਾਂ, ਫਾਈਨੈਂਸ ਜਿਹੜੀ ਲਿਟਰੇਸੀ ਉਹ ਬਹੁਤ ਘੱਟ ਆ। ਲੋਕ ਅੰਡਰਸਟੈਂਡ ਨਹੀਂ ਕਰ ਪਾਉਂਦੇ ਆਪਣੇ ਬੈਲੈਂਸ ਸ਼ੀਟ ਕਿੱਦਾਂ ਬਣਾਉਣੀ ਆ, ਬੈਲੈਂਸ ਕਿੱਦਾਂ ਕਰਨਾ ਹੈ, ਉੱਥੇ ਹੀ ਜ਼ਿਆਦਾ ਗੱਚ ਖਾਂਦੇ ਆ ਤੇ ਫਿਰ ਉਹ ਸਪਾਇਰਲ 'ਚ ਐਸੇ ਫਸਦੇ ਵੀ ਬੰਦਾ ਨਿਕਲ ਹੀ ਨਹੀਂ ਪਾਉਂਦਾ ਫਿਰ। ਐਗਜ਼ੈਕਟਲੀ, ਇਹ ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਰਾਜ ਰੱਖਿਆ ਕਿ ਇਹ ਜਿਹੜੀ ਨਾ ਲਿਟਰੇਸੀ ਹਰ ਤਰ੍ਹਾਂ ਦੀ ਆਈ ਥਿੰਕ ਸਮ ਹਾਓ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਥੋੜ੍ਹੀ ਜਿਹੀ ਇਸ ਗੱਲ 'ਚ ਲੈ ਕਰਦੀ ਹੈ ਕਿ ਹਾਂ ਵੀ ਆਪਾਂ ਚਲਾਈ ਜਾਓ, ਕਿੱਦਾਂ ਕੰਮ ਚੱਲ ਜਾਂਦਾ। ਜੇ ਤੁਸੀਂ ਬਜਟ ਪਲਾਨਿੰਗ ਕਰ ਲਓ ਕਿ ਹਾਂ ਵੀ ਇਟਸ ਵੈਰੀ ਸਿੰਪਲ ਕਿ ਇੱਕ ਲਾਈਨ ਮਾਰ ਲਓ ਪੇਜ ਦੇ ਵਿੱਚ ਕਿ ਇੰਨੀ ਸਾਡੀ ਇਨਕਮ ਹੈ, ਇੰਨੇ ਖਰਚੇ ਨੇ, ਹੁਣ ਇਹਨਾਂ ਖਰਚਿਆਂ ਨੂੰ ਇੰਨੀ ਇਨਕਮ ਨਾਲ ਆਪਾਂ ਖਰਚੇ ਪੂਰੇ ਕਰਨੇ ਨੇ। ਤੇ ਇਟਸ ਬੈਟਰ ਟੂ ਹੈਵ ਸੇਵਿੰਗਸ। ਜੇ ਤੁਸੀਂ ਕਰ ਸਕਦੇ ਹੋ, ਜੇ ਨਹੀਂ ਕਰ ਸਕਦੇ ਤੇ ਹੁਣ ਖਰਚੇ ਤੁਸੀਂ ਕਿੱਦਾਂ ਘਟਾ ਸਕਦੇ ਹੋ। ਆਫ ਕੋਰਸ ਤੁਸੀਂ ਬਿਜਲੀ ਦਾ ਬਿੱਲ, ਮੌਰਗੇਜ ਦਾ ਬਿੱਲ ਇਹ ਤੇ ਨਹੀਂ ਘਟਾ ਸਕਦੇ, ਤੇ ਤੁਹਾਡੇ ਖਾਣਾ ਪੀਣਾ ਉਹਨੂੰ ਤੁਸੀਂ ਨਹੀਂ ਕਵਰ ਕਰ ਸਕਦੇ। ਸਭ ਤੋਂ ਜਿਹੜਾ ਅਨਨੈਸੈਸਰੀ ਖਰਚਾ ਹੁੰਦਾ ਆਹੀ ਕ੍ਰੈਡਿਟ ਕਾਰਡ ਦਾ ਡੈਟ ਹੋ ਗਿਆ, ਸ਼ਾਪਿੰਗ ਕਰੀ ਜਾਣੀ ਹੈ। ਐਗਜ਼ੈਕਟਲੀ, ਸ਼ਾਪਿੰਗ ਕਰ ਲਈ, ਕਰ ਲਿਆ। ਸ਼ਾਪਿੰਗ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ, ਚਲੋ ਠੀਕ ਹੈ ਮੈਂ ਨਹੀਂ ਸ਼ਾਪਿੰਗ ਕਰਦਾ, ਪਰ ਜਿੱਦਾਂ ਹੁਣ ਜਿਹੜੀ ਚੀਜ਼ਾਂ ਜਿਹੜੀਆਂ ਨੈਸੈਸਿਟੀ ਨੇ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਘਰ ਦੀ ਮੌਰਗੇਜ, ਉਹ ਤਾਂ ਦੇਣੀ ਪੈਣੀ ਹੈ। ਪਲੱਸ ਜਿਹੜਾ ਹੁਣ ਜਿਹੜਾ ਕਰਜ਼ੇ ਦੀ ਜਿਹੜੀ ਪੇਮੈਂਟ ਮਾਰ ਹੈ, ਇਹ ਵੀ ਨਹੀਂ ਕਿ 2 ਮਹੀਨੇ 4 ਮਹੀਨੇ 6 ਮਹੀਨੇ 'ਚ ਖਤਮ ਹੋ ਜਾਣੀ ਹੈ। ਉਹ ਤਾਂ ਮੋਸਟ ਲਾਈਕਲੀ ਤੁਹਾਡੀ ਜਿਹੜੀ ਮੌਰਗੇਜ ਦੀ ਪੇਮੈਂਟ ਉਹ ਤਾਂ ਲੌਂਗ ਲਾਸਟ ਕਰਨੀ ਹੈ। ਜੇ ਇਹਨੂੰ ਤੁਸੀਂ ਮਾਫ ਕਰਵਾ ਲਓ, ਚਾਹੇ ਤੁਹਾਡੇ ਜਿਹੜੇ ਬੇਸਿਕ ਅਸੀਂ ਡੀਲ ਕਰਦੇ ਹੋ ਕਿਸੇ ਵੀ ਤਰ੍ਹਾਂ ਅਨਸਿਕਿਉਰਡ ਡੈਟ ਹੈ, ਜਿਹਦੇ 'ਚ ਤੁਹਾਡੇ ਕ੍ਰੈਡਿਟ ਕਾਰਡ ਹੋ ਗਏ, ਤੁਹਾਡੇ ਕੋਈ ਮੈਡੀਕਲ ਬਿਲਸ ਹੋ ਗਏ, ਤੁਹਾਡੀ ਕੋਈ ਵੀ ਗੱਡੀ ਕੋਈ ਬਿਜ਼ਨਸ ਡੈਟ ਹੋ ਗਿਆ, ਤੁਹਾਡੀ ਕੋਈ ਲਾਇਰ ਫੀਸ ਹੋ ਗਈ, ਤੁਹਾਡੀ ਕੋਈ ਗੱਡੀ ਰੀਪੋ ਜਾਂ ਕੋਈ ਰੀਪੋ ਜਾਂ ਟੋਟਲ ਹੋ ਗਿਆ, ਉਹਨੂੰ ਆਪਾਂ ਉਹਦੀ ਜਿਹੜੀ ਪੇਮੈਂਟ। ਔਰ ਅੱਜ ਕੱਲ੍ਹ ਤੇ ਹਾਲਾਤ ਹੋਏ ਪਏ ਨੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਿ ਕਈ ਸਾਡੇ ਐਸੇ ਕਸਟਮਰ ਆਏ ਨੇ ਕਿ ਜਿਨ੍ਹਾਂ ਨੇ ਇਕਵਿਪਮੈਂਟ ਦਿੱਤਾ ਵੀ ਨਹੀਂ, ਉਹਨਾਂ ਕਿਹਾ ਅਸੀਂ ਪੇਮੈਂਟਾਂ ਬੰਦ ਕਰਨੀਆਂ ਨੇ ਔਰ ਦੈਨ ਦੇ ਆਰ ਸਟਿਲ ਵਿਲਿੰਗ ਟੂ ਸੈਟਲ। ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਕਿ ਮੈਂ ਇਹ ਨਹੀਂ ਇਨਕਰੇਜ ਕਰਦਾ ਕਿ ਤੁਸੀਂ ਪੇਮੈਂਟਾਂ ਦੇਣੀਆਂ ਬੰਦ ਕਰ ਦਿਓ, ਪਰ ਜੇ ਨਹੀਂ ਅਫੋਰਡ ਕਰ ਰਹੇ ਤਾਂ ਇੱਕ ਵਾਰੀ ਗੱਲ ਕਰੋ, ਉਹ ਆਪਸ਼ਨਸ ਨੂੰ ਆਪਾਂ ਦੇ ਸਕਦੇ ਹਾਂ। ਸੋ ਊੜਾ ਵਾਲਿਆਂ ਦੇ ਨਾਲ ਕੰਟੈਕਟ ਜਿਹੜਾ ਤੁਸੀਂ ਕਰ ਲਓ 8888889914 ਦੇ ਉੱਤੇ। ਨਿਰਮਲ ਮਾਨ ਹੁਣਾਂ ਦੀ ਜਿਹੜੀ ਟੀਮ ਆ ਉਹ ਤੁਹਾਡੇ ਨਾਲ ਕੰਟੈਕਟ ਕਰੇਗੀ, ਸਾਰਾ ਪ੍ਰੋਸੈਸ ਤੁਹਾਨੂੰ ਜਿਹੜਾ ਉਹ ਸਮਝਾਵੇਗੀ ਵੀ ਕੀ ਹੋ ਸਕਦਾ ਹੈ, ਕੀ ਤੁਹਾਡੀਆਂ ਜਿਹੜੀਆਂ ਆਪਸ਼ਨਸ ਆ ਤੁਹਾਡੇ ਲਈ ਬੈਟਰ ਕਿੱਦਾਂ। ਅਤੇ ਬਾਕੀ ਜਿਹੜੀ ਇਹ ਗੱਲ ਤੁਸੀਂ ਸ਼ੁਰੂਆਤ 'ਚ ਆਖੀ ਸੀ ਨਾ ਵੀ ਲਿਵ ਵਿਦਨ ਦਾ ਮੀਨਸ, ਅਨਫੋਰਚੂਨੇਟਲੀ ਆਪਣੀ ਕਮਿਊਨਿਟੀ 'ਚ ਫਲੌਂਟ ਕਰਨ ਦੀ, ਜਿਹਨੂੰ ਆਪਾਂ ਅਕਸਰ ਪੰਜਾਬੀ 'ਚ ਸ਼ੋਸ਼ੇਬਾਜ਼ੀ ਆਖ ਦਿੰਦੇ ਆ, ਵੀ ਉਹ ਥੋੜ੍ਹਾ ਵੱਧ ਹੋ ਜਾਂਦੀ ਆ। ਇੱਕ ਦੇ ਵੇਖਿਆ ਦੂਜੇ ਨੇ ਵੀ ਕਰਨਾ, ਵੀ ਜੇ ਉਹਨੇ ਹੁਣ ਰੇਂਜ ਕਢਾਈ ਤਾਂ ਮੈਂ ਵੀ ਹੁਣ ਰੇਂਜ ਹੀ ਕਢਾਉਣੀ ਆ, ਵੀ ਜੇ ਉਹਨੇ ਘਰ 4 ਬੈਡਰੂਮ ਵਾਲਾ ਲਿਆ ਤਾਂ ਮੈਂ ਹੁਣ 6 ਵਾਲਾ ਘਰ ਲੈਣਾ ਆ।
ਸੋ ਲਿਵ ਵਿਦ ਇਨ ਦਾ ਮੀਨਸ, ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਜਿਹੜੀ ਅਕਸਰ ਹੀ ਜਿਹੜੀ ਗੱਲ ਆ ਵੀ ਉਹਦੇ ਤੇ ਫੋਕਸ ਕਰੋ, ਛੋਟੇ ਛੋਟੇ ਬੇਬੀ ਸਟੈਪ ਚੱਕੋ, ਫਾਈਨੈਂਸ਼ੀਅਲੀ ਦੇਖੋ ਵੀ ਕਿੱਦਾਂ ਆ। ਤੇ ਜੇ ਇਸ ਟਾਈਮ ਇਹੋ ਜਿਹੀ ਸਥਿਤੀ 'ਚ ਆ, ਅਮਰੀਕਾ ਜਿਹਾ ਮੁਲਕ ਆ ਤੁਹਾਨੂੰ ਮੌਕਾ ਦੇ ਦਿੰਦਾ ਆ ਵੀ ਮੁੜ ਦੁਬਾਰਾ ਤੁਸੀਂ ਪੈਰਾਂ ਦੇ ਉੱਤੇ ਖੜ੍ਹ ਜਾਂਦੇ ਆ। ਇੱਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਹੈਗੇ ਨੇ, ਡੈਟ ਨੂੰ ਕੰਸੋਲੀਡੇਟ ਕਰਨਾ, ਮਾਫ ਕਰਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਹੈਗੀਆਂ। ਸੋ ਉਹਨਾਂ ਦਾ ਫਾਇਦਾ ਚੱਕੋ ਤੇ ਆਪਣੇ ਆਪ ਨੂੰ ਫਿਰ ਫਾਈਨੈਂਸ਼ੀਅਲੀ ਸਟੇਬਿਲਿਟੀ ਤੇ ਮੈਂਟਲ ਸਟੇਬਿਲਿਟੀ 'ਚ ਲੈ ਕੇ ਆਓ। ਬਿਲਕੁਲ, ਜਿੱਦਾਂ ਤੁਸੀਂ ਗੱਲ ਪਹਿਲਾਂ ਵੀ ਕਹੀ ਰਾਜ, ਕਿ ਪਲੈਨਿੰਗ ਜਿਹੜੀ ਹੈ ਆਈ ਥਿੰਕ ਇਸ ਟਾਈਮ ਖਾਸ ਕਰ ਕਰੂਸ਼ਲੀ ਫਾਈਨੈਂਸ਼ੀਅਲ ਪਲੈਨਿੰਗ ਡਿਊਰਿੰਗ ਦਿਸ ਟਫ ਫਾਈਨੈਂਸ਼ੀਅਲ ਟਾਈਮਸ ਬਹੁਤ ਜ਼ਰੂਰੀ ਹੈ। ਜੀ, ਸੋ ਜ਼ਰੂਰ ਕੰਟੈਕਟ ਨਾਲ ਕਰੋ। ਨਿਰਮਲ ਮਾਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਸਾਡੇ ਨਾਲ ਗੱਲਬਾਤ ਕੀਤੀ, ਬੜੀ ਮਿਹਰਬਾਨੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।